ਫਰੈਜ਼ਨੋ ਸਟੂਡੀਓਜ਼ ਤੋਂ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਥ ਦਾ ਅੱਜ ਦਾ ਇਹ ਮੰਗਲਵਾਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਖੇਤੀਬਾੜੀ, ਫਾਰਮਿੰਗ, ਉਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਆ ਉਹ ਕਰਾਂਗੇ। ਤੇ ਆਪਣੇ ਨਾਲ ਫਾਰਮਿੰਗ ਐਕਸਪਰਟ ਤੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਆਰਗੇਨਾਈਜ਼ਰ ਜਸਬੀਰ ਸਿੰਘ ਸਿੱਧੂ ਜੀ ਜੁੜ ਚੁੱਕੇ ਨੇ। ਜਸਬੀਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜਕਰਨ, ਤੇ ਸਾਰੇ ਪੰਜਾਬੀ ਰੇਡੀਓ USA ਦੇ ਸੁਣਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸੋ ਅੱਜ ਆਪਾਂ ਵੱਖ-ਵੱਖ ਇਸ਼ੂਜ਼, ਟੌਪਿਕਸ ਦੇ ਨਾਲ ਗੱਲਬਾਤ ਕਰਨੀ ਆ। ਪਿਛਲੇ ਵੀਕ ਦੇ ਵਿੱਚ ਜਿਹੜੀ ਪੱਗ ਸੰਸਥਾ ਆ, ਇਹਨਾਂ ਦੇ ਦੁਆਰਾ ਇੱਕ ਫੀਲਡ ਡੇ ਜਿਹੜਾ ਖੇਤ ਦਿਹਾੜਾ ਕੀਤਾ ਗਿਆ ਸੀ, ਉਸ ਦੀ ਵੀ ਜਿਹੜੀ ਆਪਾਂ ਰਿਪੋਰਟ ਆ ਉਹ ਆਲਰੇਡੀ ਪੰਜਾਬੀ ਰੇਡੀਓ USA ਦੇ YouTube, Facebook ਫੈਨ ਪੇਜ ਦੇ ਉੱਤੇ ਜਿਹੜੀ ਉਹ ਪਾ ਦਿੱਤੀ। ਉਹ ਦੇਖ ਸਕਦੇ ਹਾਂ ਵੀ ਵੱਖ-ਵੱਖ ਜਿਹੜੀਆਂ ਸੰਸਥਾਵਾਂ ਦੇ ਜਿਹੜੇ ਲੋਕ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਆ, UC ਐਕਸਟੈਂਸ਼ਨ ਹੋ ਗਈ, ਫਰਟੀਲਾਈਜ਼ਰ ਵਾਲੇ ਹੋ ਗਏ, ਚਾਹੇ ਕੈਮੀਕਲ ਪੈਸਟੀਸਾਈਡ ਵਾਲੇ ਹੋ ਗਏ, ਸੋਇਲ ਦੇ ਨਾਲ ਸੰਬੰਧਿਤ ਗੱਲ ਕਰਨ ਵਾਲੇ ਜਿਹੜੇ ਹੋ ਗਏ, ਐਲੀਮੈਂਟਸ ਦੇ ਨਾਲ, ਉਹ ਆਏ ਸੀ। ਉਹਨਾਂ ਮਾਹਰਾਂ ਨੇ ਆਪਣੀ ਜਿਹੜੀ ਗੱਲਬਾਤ ਕੀਤੀ ਤੇ ਜਿਹੜੇ ਕਿਸਾਨਾਂ ਨੂੰ ਉਹਨਾਂ ਮੁੱਦਿਆਂ ਦੇ ਨਾਲ ਜਿਹੜਾ ਉਹ ਜਾਣੂ ਕਰਵਾਇਆ। ਸੋ ਜਿਹੜੀ ਪੱਗ ਆਰਗੇਨਾਈਜੇਸ਼ਨ ਹੈ, ਇਹ ਵੱਖ-ਵੱਖ ਇੱਦਾਂ ਦੇ ਖੇਤ ਦਿਹਾੜੇ ਕਰਦੀ ਰਹਿੰਦੀ ਆ। ਸੋ ਜਸਬੀਰ ਸਿੱਧੂ ਜੀ, ਜੇ ਤੁਸੀਂ ਬਰੀਫਲੀ ਉਸ ਇਵੈਂਟ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸ ਦਿਓ। ਹਾਂਜੀ, ਰਾਜਕਰਨ ਜੀ, ਜਿਹੜਾ ਮੇਨ ਕੋਸ਼ਿਸ਼ ਪੱਗ ਸੰਸਥਾ ਦੀ ਹੈਗੀ ਆ ਕਿ ਅਸੀਂ ਜਿੰਨੇ ਵੀ ਇੱਥੋਂ ਦੇ ਐਕਸਪਰਟਸ ਆ, ਲੋਕਲ ਐਕਸਪਰਟਸ, ਕਿਉਂ ਉਹ ਐਕਸਪਰਟਸ ਇਉਂ ਨਹੀਂ, ਉਹਨਾਂ ਨੇ PhDs ਕੀਤੀਆਂ, ਬਹੁਤ ਡੀਟੇਲਸ ਦੇ ਵਿੱਚ ਜਾਂਦੇ ਆ ਜੀ। ਉਹਦੇ ਉੱਪਰ। ਉਹ ਸਾਰੇ ਖੇਤਾਂ ਦੇ ਵਿੱਚ ਹਰ ਇੱਕ ਕਾਉਂਟੀ 'ਚ ਘੁੰਮਦੇ ਆ। ਜੇ ਕਿਸੇ ਨੂੰ ਵੀ ਕਿਸੇ ਕ੍ਰਾਪ ਤੇ ਵੀ ਪ੍ਰੋਬਲਮ ਆ, UC ਐਕਸਟੈਂਸ਼ਨਸ ਵਾਲਿਆਂ ਦੇ ਐਕਸਪਰਟਸ ਰੱਖੇ ਆ, ਤੁਸੀਂ ਉਹਨਾਂ ਨੂੰ ਪੁੱਛੋ। ਜੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਮੁੜ ਕੇ UC ਡੇਵਿਸ ਤੋਂ ਜਾ ਕੇ ਪੁੱਛਦੇ ਆ, ਰਿਸਰਚ ਕਰਦੇ ਆ, ਤੁਹਾਨੂੰ ਦੱਸਦੇ ਆ। ਜਿਹੜਾ ਮੇਨ ਫੋਕਸ ਵੀ ਸੀਗਾ ਫੀਲਡ ਡੇ ਦਾ, ਉਹ ਇਹ ਸੀਗਾ ਕਿ ਜਿਹੜੀ ਖੇਤੀ ਆ, ਆਪਾਂ ਨੂੰ ਇਸ਼ੂਜ਼ ਬਹੁਤ ਆ ਰਹੇ ਆ, ਚੈਲੰਜਸ ਬਹੁਤ ਆ ਰਹੇ ਆ, ਵੀ ਅਸੀਂ ਉਹਨਾਂ ਦੇ ਸੋਲੂਸ਼ਨ ਕੀ ਦੇ ਸਕਦੇ ਆ, ਹੈ ਨਾ, ਜੋ ਐਕਸਪਰਟਸ ਲਿਆ ਕੇ। ਤੇ ਦੂਸਰੀ ਗੱਲ ਇਹ ਵੀ ਆ, ਜਿੱਦਾਂ ਆਪਾਂ ਉਹਦੇ ਵੀ ਗੱਲ ਕੀਤੀ ਸੀ ਕਿ ਆਮ ਬੰਦੇ ਨੂੰ ਕੋਈ PhD ਕੀਤੀ ਆ, ਡਾਕਟਰ, ਸੋਇਲ ਸਾਇੰਟਿਸਟ ਆ, ਉਹਦੇ ਨਾਲ ਗੱਲ ਕਰਨ ਦੀ ਬਹੁਤ ਜੱਕ ਹੁੰਦੀ ਆ, ਬਈ ਪਤਾ ਨਹੀਂ ਉਹਨੇ ਮੇਰਾ ਗੱਲ ਕਰਨੀ। ਇਹਦੇ ਨਾਲ ਉਹਨਾਂ ਦਾ ਇੱਕ ਪਰਸਨਲ ਰਿਲੇਸ਼ਨ ਹੋ ਜਾਂਦਾ, 1 to 1। ਕੋਈ ਜਦੋਂ ਵੀ ਮੁੜ ਕੇ ਉਹਨਾਂ ਨੂੰ ਕਾਲ ਕਰਕੇ ਆਪਦੇ ਫੀਲਡ ਤੇ ਸੱਦ ਸਕਦੇ ਆ, ਤੇ ਉਹ ਏਦਾਂ ਕਰਦੇ ਰਹੀਦਾ। ਪਰ ਫਿਰ ਵੀ ਅਸੀਂ ਇਹ ਵੀ ਇਨਕਰੇਜ ਕਰਦੇ ਹਾਂ ਬਈ ਜਿੰਨਾ ਵੀ ਵੀਰਾਂ ਨੂੰ ਕੋਈ ਖੇਤਾਂ 'ਚ ਕੋਈ ਇਸ਼ੂਜ਼ ਹੈਗਾ ਗਾ, ਉਹ ਨਹੀਂ ਇਕੱਲਾ ਫ੍ਰੈਜ਼ਨੋ ਕਾਉਂਟੀ, ਇਹ ਥਰੂ ਆਊਟ ਕੈਲੀਫੋਰਨੀਆ ਦਾ UC ਐਕਸਟੈਂਸ਼ਨਸ, ਤੇ ਜਿਹੜੀ ਵੀ ਚੀਜ਼ ਦੀ ਪ੍ਰੋਬਲਮ ਆ, ਅਸੀਂ ਉਹਨਾਂ ਨੂੰ ਉਹ ਹੈਲਪ ਦਵਾ ਸਕਦੇ ਆ। ਉਹਨਾਂ ਦਾ UC ਐਕਸਟੈਂਸ਼ਨ ਰੈਪ੍ਰੈਜ਼ੈਂਟੇਟਿਵ ਕਿਹੜਾ ਗਾ, ਤੇ ਉਹਦੇ ਥਰੂ ਜਾ ਕੇ ਜਾਣ ਦੀ ਉਹ ਹੈਲਪ ਲੈ ਸਕਦੇ ਆ। ਸੋ ਬਿਲਕੁਲ ਜੀ, PugUSA.com ਜਿਹੜੀ ਇਹਨਾਂ ਦੀ ਵੈਬਸਾਈਟ ਆ। ਜੇ ਤੁਸੀਂ ਵੀ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਚਾਹੁੰਦੇ ਆ ਤਾਂ ਇਹ ਕਰੋ। ਆਪਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਤੇ ਆਪਾਂ ਫਿਰ ਇਹ ਗੱਲ ਕਰਦੇ ਹਾਂ ਵੀ ਰਾਈਟ ਨਾਓ ਸਪੇਸ ਹੈਗੀ ਆ। ਜਿਹੜਾ ਮੱਲ ਮਾਰ ਗਿਆ ਉਹ ਮਾਰ ਗਿਆ। ਸੋ ਜੇ ਹੁਣ ਪੱਗ ਆਰਗੇਨਾਈਜੇਸ਼ਨ ਆਪਣੇ ਪੰਜਾਬੀ ਗਰੋਵਰਜ਼ ਇਸ ਦੇ ਵਿੱਚ ਮੱਲ ਮਾਰਦੇ, ਇਹਨਾਂ ਇਸ਼ੂਜ਼ ਨੂੰ ਉਭਾਰਦੇ ਆ, ਇਸ ਦੇ ਉੱਤੇ ਵਰਕ ਕਰਦੇ ਆ, ਤਾਂ ਯੂ ਵਿਲ ਬੀ ਦਾ ਡਰਾਈਵਿੰਗ ਫੋਰਸ। ਵੀ ਤੁਸੀਂ ਉਸ ਚੀਜ਼ ਦੇ ਵਿੱਚ ਜਿਹੜਾ ਉਹ ਅੱਗੇ ਆਉਂਗੇ, ਤੁਹਾਡੀ ਸੁਣਨਗੇ, ਤੁਹਾਨੂੰ ਪੁੱਛਣਗੇ। ਸੋ ਇਹਨਾਂ ਨੂੰ ਲਾਇਰਸ, ਵਕੀਲਾਂ ਦੇ ਨਾਲ ਨਾਲ ਹਰ ਤਰ੍ਹਾਂ ਦੇ ਐਕਸਪਰਟਸ ਦੀ ਜਿਹੜੀ ਉਹ ਜ਼ਰੂਰਤ ਆ। ਸੋ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਐਕਸਪਰਟੀ ਰੱਖਦੇ ਆ, ਕਿਉਂਕਿ ਫਾਰਮਿੰਗ ਅਜਿਹੀ ਚੀਜ਼ ਆ, ਉਹਦਾ ਦਾਇਰਾ ਬਹੁਤ ਵੱਡਾ ਆ, ਬਹੁਤ ਵੱਡਾ ਜਿਹੜਾ ਉਸਦਾ ਦਾਇਰਾ। ਸੋ ਹਰ ਤਰ੍ਹਾਂ ਦੇ ਐਕਸਪਰਟਸ ਦੀ ਇਸ ਦੇ ਵਿੱਚ ਜ਼ਰੂਰਤ ਆ। ਤੁਸੀਂ ਇਸ ਦੇ ਨਾਲ ਇਹਨਾਂ ਦੇ ਨਾਲ ਮਿਲ ਕੇ ਵੋਲੰਟੀਅਰ ਸੇਵਾ ਕਰ ਸਕਦੇ ਆ, ਤਾਂ ਜ਼ਰੂਰ ਜਿਹੜੀ ਉਹ ਵੱਧ ਤੋਂ ਵੱਧ ਤੁਸੀਂ ਕਰੋ। ਇਹਨਾਂ ਦੇ ਨਾਲ ਜਿਹੜਾ ਤੁਸੀਂ ਕੰਟੈਕਟ ਬਣਾ ਸਕਦੇ ਆ। ਸੋ ਜਸਬੀਰ ਸਿੱਧੂ ਜੀ, ਅੱਜ ਆਪਾਂ ਗੱਲਬਾਤ ਕਰਨੀ ਆ ਇੱਕ ਕਿਸਾਨ ਦੀ। ਕਹਿੰਦਾ ਵੀ ਮੈਂ ਇੰਨੇ ਮਹੀਨੇ ਪੂਰਾ ਸਾਲ ਜਿਹੜਾ ਆ ਖੇਤ ਨੂੰ ਪਾਲਿਆ, ਪਾਣੀ ਵੀ ਦਿੱਤਾ, ਪੈਸਟੀਸਾਈਡ ਵੀ ਪਾਇਆ, ਫਰਟੀਲਾਈਜ਼ਰ ਵੀ ਪਾਇਆ, ਯਾਰ ਯੀਲਡ ਨਹੀਂ ਆਈ। ਕਿ ਆਉਣੀ 4,000 ਪਾਉਂਡ ਚਾਹੀਦੀ ਸੀ, ਆਈ 1,500 ਜਾਂਦੀ ਆ। ਮੈਂ ਕਿੱਥੇ ਮਾਤ ਖਾਈ ਜਾਂਦਾ? ਕ੍ਰੌਪ ਯੀਲਡ ਆ ਕਿਉਂ ਨਹੀਂ ਰਹੀ? ਕੀ ਇਹ ਕਾਰਨ ਆ ਜਾਂਦੇ ਆ? ਹਾਂਜੀ ਰਾਜਕਰਨ, ਇਹ ਬਹੁਤ ਹੀ ਵਧੀਆ ਕੁਐਸਚਨ ਆ, ਤੇ ਕੁਐਸਚਨ ਵੀ ਇਹ ਆ ਕਿ ਆਮ ਲੋਕਾਂ ਨੇ ਹੋ ਰਹੀ ਆ ਇਸ ਵਾਰ, ਹੈ ਨਾ। ਸਭ ਤੋਂ ਪਹਿਲਾਂ ਜਦੋਂ ਤੁਸੀਂ ਵਿੱਚ ਵੜਦੇ ਆ, ਆਪਾਂ ਪੰਜਾਬ ਦੀ ਖੇਤੀ ਥੋੜ੍ਹੀ ਜਿਹੀ ਸੌਖੀ ਸੀ, ਕਿਉਂ ਉੱਥੇ ਕਣਕ ਸੀਗੀ ਤੇ ਚਾਹੇ ਝੋਨਾ ਸੀ, ਉਹ ਹਰ ਸਾਲ ਲਾਈਦਾ ਤੇ ਹਰ ਸਾਲ ਪੱਟ ਦੇਈਦਾ ਜੀ। ਤੇ ਉਹ ਇੱਥੇ ਮੋਸਟਲੀ ਜਦੋਂ
ਅਸੀਂ ਫਾਰਮਰ ਗਏ ਟਰੀ ਕ੍ਰਾਪ ਦੇ ਵਿੱਚ, ਹੂੰ ਉਹ 1 ਸਾਲ ਲਾਈਦੇ ਆ, ਕਈ ਤਾਂ 20-25 ਸਾਲ ਕੱਢਦੇ ਆ, ਕਈ 100 ਸਾਲ ਵੀ ਕੱਢ ਜਾਂਦੇ ਆ, ਅੰਗੂਰਾਂ ਹੈਨਾ। ਵਾਂਗੂ ਅੰਗੂਰਾਂ ਵਾਂਗੂ ਜਾਂਦੀ, ਪਿਸਤਾ ਹੋਇਆ, ਹਾਂ ਹੈਂ। ਬਹੁਤ ਹੀ ਜਾਣੀ ਦੀ ਕੁਐਸਚਨ ਆ ਜਾਂਦਾ ਇਹ ਜਾਣਨ ਦੀ, ਜਿੰਨਾ ਚਿਰ ਫਾਰਮਰ ਨੂੰ ਪੈਸੇ ਨਹੀਂ ਬਚਦੇ, ਹੂੰ ਫਿਰ ਉਹ ਖੇਤੀ ਕਾਹਦੇ ਲਈ ਕਰਦਾ, ਹੂੰ ਹੈਨਾ। ਵੀ ਤੁਹਾਡਾ ਗੋਲਸ ਕੀ ਆ। ਉਹਦੇ ਨਾਲ ਸਾਡੇ ਬਹੁਤ ਜਨਰੇਸ਼ਨ ਜਿਹੜੀ ਨਵੀਂ ਆ ਰਹੀ ਆ, ਉਹ ਡਿਸਕਰੇਜ ਹੁੰਦੀ ਆ, ਉਹ ਕਹਿ ਦਿੰਦੀ ਆ ਜਾਂਦੀ ਖੇਤੀ ਸਾਡੇ ਲਈ ਨਹੀਂ, ਇਹਦੇ ਵਿੱਚ ਪੈਸਾ ਹੈ ਨਹੀਂ, ਮੱਥਾ ਖਪਾਈ ਪੂਰੀ ਆ ਤੇ ਹਾਂਜੀ, ਮਿਲਦਾ ਬਚਦਾ ਬਚਦਾ ਕੱਖ ਨਹੀਂ। ਮਿਲਦਾ ਕੁਝ ਵੀ ਹੈ ਨਹੀਂ। ਹੂੰ ਪਰ ਜਦੋਂ ਤੁਸੀਂ ਥੋੜਾ ਜਿਹਾ ਇਹਨੂੰ ਡੂੰਘਾਈ ਨਾਲ ਜਾ ਕੇ ਦੇਖੋ ਨਾ, ਉਹ ਇਹ ਹੈਗੀ ਕਿ ਜਿੱਦਾਂ ਅੱਗੇ ਵੀ ਕਈ ਵਾਰੀ ਮੈਂਸ਼ਨ ਕੀਤਾ ਕਿ ਖੇਤੀ ਬਹੁਤ ਟੈਕਨੀਕਲ ਆ। ਤੇ ਦੂਸਰੀ ਇਹ ਚੀਜ਼ ਆ ਵੀ ਜੇ ਤੁਹਾਡਾ ਖੇਤ ਆ, ਤੁਹਾਨੂੰ ਆਪਦੇ ਖੇਤ ਦਾ ਪੂਰਾ ਕੰਟਰੋਲ ਹੋਣਾ ਚਾਹੀਦਾ। ਜਿੱਦਾਂ ਕਿਸੇ ਦੀ ਫੈਮਿਲੀ ਆ, ਉਹਨੂੰ ਆਪਦੀ ਫੈਮਿਲੀ ਦਾ ਪਤਾ ਵੀ ਕੀ ਉੱਥੇ ਵੀਕਨੈਸਾਂ ਆਉਂਦੀਆਂ, ਕਿਹੜੀਆਂ ਜਾਣੇ ਦੀ ਸਾਡੀਆਂ ਸਟਰੈਂਥਸ ਆ। ਜਿੰਨਾ ਚਿਰ ਪੂਰਾ ਕੰਟਰੋਲ ਨਹੀਂ ਗਾ, ਉਹ ਇਦਾਂ ਦੇ ਇਸ਼ੂਜ਼ ਆਉਂਦੇ ਰਹਿੰਦੇ ਆ। ਹੁਣ ਤੁਸੀਂ ਦੇਖੋ, ਖੇਤੀ ਡਿਪੈਂਡ ਕਰਦੀ ਆ ਥੋੜੀਆਂ ਜਿਹੀਆਂ ਚੀਜ਼ਾਂ ਤੇ ਜੀ। ਇੱਕ ਤਾਂ ਪਾਣੀ। ਜਦੋਂ ਆਪਾਂ ਪਾਣੀ ਕਹਿੰਦੇ ਆ, ਉਹ ਸਿਰਫ ਪਾਣੀ ਲਾਉਣਾ ਨਹੀਂ, ਪਾਣੀ ਦੀ ਕੁਆਲਿਟੀ ਦੇ ਵਿੱਚ ਨਾ ਬਹੁਤ ਚੀਜ਼ਾਂ ਆ ਰਹੀਆਂ। ਜੇ ਤੁਸੀਂ ਮਾੜਾ ਪਾਣੀ ਪਾ ਦਿਓਗੇ, ਉਹ ਖੇਤੀ ਧਾਮ ਨਹੀਂ ਹੋਣੀ। ਫੇਰ ਆ ਜਾਂਦੀ ਆ ਮਿੱਟੀ, ਸੋਇਲ ਦੇ ਵਿੱਚ ਵੀ ਜਿਹੜੀਆਂ ਪਹਿਲਾਂ ਵੀ ਅੱਜ ਤੋਂ 10-15 ਸਾਲ ਚੀਜ਼ਾਂ ਪਾਈਆਂ, ਉਹ ਵੀ ਤੁਹਾਨੂੰ ਹੁਣ ਇਫੈਕਟ ਕਰੀ ਜਾਂਦੀਆਂ ਹੈ ਵੀ ਸੋਇਲ ਤੇ। ਫਿਰ ਤੀਸਰਾ ਆ ਜਾਂਦਾ ਜਿਹੜਾ এনवायरमेंट ਆ, ਵੀ ਜਿਹੜੀ ਆਹ ਟੈਂਪਰੇਚਰ, ਹਿਊਮਿਡਿਟੀ, ਹਵਾ ਆ ਗਈ, ਹੋਰ ਆ ਗਈ, ਇਹ ਵੀ ਬਹੁਤ ਇਫੈਕਟ ਕਰਦੀ, ਤਬਦੀਲੀਆਂ ਆਉਂਦੀਆਂ। ਚੌਥਾ, ਜਦੋਂ ਕੋਈ ਵੀ ਖੇਤੀ ਦੇ ਕਿੱਤੇ ਦੇ ਵਿੱਚ ਪੈਂਦੇ ਆ, ਭਾਵੇਂ ਤੁਸੀਂ ਬਦਾਮ ਲਾਉਣੇ, ਚਾਹੇ ਸੌਗੀ ਲਾ ਲਿਆ, ਗ੍ਰੇਪਸ ਲਾ ਲਏ ਆ, ਚਾਹੇ ਪੀਚਸ ਆ, ਹੈ, ਉਤੇ ਆ ਜਾਂਦਾ ਵੀ ਜਾਣਦੀ ਜਿਹੜਾ ਅਸੀਂ ਵੀ ਕੋਈ ਵੀ ਕ੍ਰਾਪ ਲਾਉਣਾ, ਉਹ ਕ੍ਰਾਪ ਫਿੱਟ ਵੀ ਆਉਂਦਾ ਮੇਰੀ ਜ਼ਮੀਨ ਤੇ, ਸੋਇਲ ਤੇ, ਪਾਣੀ 'ਚ, ਹੈਨਾ। ਬਾਹਲੇ ਜਾਣੇ ਦੀ ਭਰਾ ਹੁੰਦਾ ਵੀ ਗੁਆਂਢੀ ਨੂੰ ਪੁੱਛ ਲਓ, ਜਿਹੜੇ ਉਹਨਾਂ ਨੇ ਲਾਏ ਆਪਾਂ ਉਹੀ ਲਾ ਦਿਆਂਗੇ, ਠੀਕ ਆ, ਹੈਨਾ। ਉਹਦੇ ਨਾਲ ਹੋ ਕੀ ਰਿਹਾ ਕਿ ਜਿਹੜੀਆਂ ਅੱਜ ਤੋਂ 40-50 ਸਾਲ 70 ਸਾਲ ਪਹਿਲਾਂ ਕਾਢਾਂ ਕੱਢੀਆਂ ਸੀ, ਉਹੀ ਚੱਲੀ ਆਉਂਦੀਆਂ, ਹੈਨਾ। ਤੇ ਜਿਹੜੀਆਂ ਨਵੀਆਂ, ਉਹ ਕੋਈ ਰਿਸਕ ਨਹੀਂ ਲੈਂਦਾ, ਹੈਨਾ, ਪਰ ਉਹ ਬੈਨੀਫਿਸ਼ੀਅਲਸ ਬਹੁਤ ਆ। ਉਹ ਇਹੀ ਆ ਵੀ ਜਿਹੜੀ ਵੀ ਚੀਜ਼ ਕਰਨੀ ਆ, ਜਿੰਨਾ ਚਿਰ ਤੁਸੀਂ ਪ੍ਰੋਪਰ ਮੈਚ ਨਹੀਂ ਹੁੰਦਾ ਗਾ ਤੁਹਾਡੇ ਜਿਹੜੇ ਰੂਟ ਦਾ, ਜਿਹੜੇ ਉਹ ਟਰੀਜ਼ ਆ, ਉਹ ਕਿਹੜੇ ਸੋਇਲ ਤੇ ਪਾਣੀ ਨਾਲ, ਜੇ ਉਹਨਾਂ ਚੋਂ ਇੱਕ ਚੀਜ਼ ਵੀ ਆਫ ਆ, ਤੁਹਾਡੀ ਯੀਲਡ ਨਹੀਂ ਆਉਣੀ, ਕਿੰਨਾ ਮਰਜ਼ੀ ਜ਼ੋਰ ਲਾ ਲਓ, ਵਾਧੂ ਪਾਣੀ ਪਾਈ ਜਾਓ, ਉਹਦੇ ਅਸਰ ਨਹੀਂ ਕਰਨਾ, ਉਹਨੇ ਅਸਰ ਨਹੀਂ ਕਰਨਾ। ਹੁਣ ਜੇ ਤੁਸੀਂ ਦੇਖੋ, ਤੁਸੀਂ ਖਾਦ ਪਾਉਣੀ ਆ, ਭਾਵੇਂ ਦੁੱਗਣੀ ਖਾਦ ਪਾ ਦਿਓ, ਜੇ ਤੁਹਾਡੇ ਪਾਣੀ 'ਚ ਪ੍ਰੋਬਲਮ ਆ, ਪਾਣੀ 'ਚ ਕੀ ਆ, pH ਆ, ਹੋਰ ਉਹਦੀ ਕੁਆਲਿਟੀ ਆ, ਉਹ ਚੱਕਣਾ ਹੀ ਨਹੀਂ ਗਰਾਊਂਡ ਨੇ, ਹੈਨਾ। ਸੋ ਇਹ ਜਿਹੜੀਆਂ ਟੈਕਨੀਕਸ ਆ, ਇਹ UC ਐਕਸਟੈਂਸ਼ਨਸ ਵਾਲੇ ਵੀ ਦੱਸਦੇ ਆ, ਠੀਕ ਹੈ, ਪਰ ਉਹ ਉਹਨੇ ਡੈਪਥ 'ਚ ਨਹੀਂ ਦੱਸਦੇ, ਹੈਨਾ। ਵੀ ਅਸੀਂ ਜਾਂਦੀ ਇਹਨੂੰ ਇੰਪਰੂਵ ਕਿੱਦਾਂ ਕਰ ਸਕਦੇ ਹਾਂ, ਹੈਨਾ। ਪਹਿਲੀ ਗੱਲ ਤਾਂ ਆ ਜਾਂਦੀ ਆ ਸਭ ਤੋਂ ਸਿਲੈਕਸ਼ਨ ਦੀ, ਹੈਨਾ। ਜੇ ਤੁਸੀਂ ਲੱਗਿਆ ਲਗਾਇਆ ਖੇਤ ਲਿਆ ਗਾ, ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਾਣਦੀ ਮੇਰੀ ਹੁਣ ਸੋਇਲ ਲਾ ਲਾ, ਹੈਨਾ, ਸੋਇਲ ਮੇਰਾ ਸੈਂਡੀ ਆ, ਸੋਇਲ ਅਲਕਲਾਈਨ ਆ, ਉਹ ਕਿੰਨਾ ਅਲਕਲਾਈਨ ਆ, ਉਹਦੇ ਵਿੱਚ ਕਿੰਨੀ ਕੁ ਪੱਥਰੀ ਆ, ਹੈਨਾ, ਜਿਹੜਾ ਕੈਲਸ਼ੀਅਮ ਤੇ 1-2 ਕਾਰਬੋਨੇਟ ਚੀਜ਼ਾਂ ਬਣ ਕੇ ਉਹਦਾ ਪੱਥਰ ਬਣ ਜਾਂਦਾ, ਹੈਨਾ। ਹਾਂ, ਉਹਦਾ pH ਕੀ ਆ, ਹੈਨਾ, ਤੇ ਉਹਦੇ ਵਿੱਚ ਕਿੱਦਾਂ ਦਾ ਕੈਮੀਕਲ ਸਟਰਕਚਰ ਆ, ਤੇ ਕਿੱਦਾਂ ਦਾ ਕੈਮੀਕਲ ਉਹਨਾਂ ਦਾ ਕੰਪੋਜੀਸ਼ਨ, ਉਹਦੀ ਬਣਾਵਟ ਕੀ ਆ, ਵੀ ਜਿਹੜਾ ਉਹਦੇ ਰੂਟਸ ਆ ਵੀ ਉਹ ਚੋਂ ਗ੍ਰਹਿਣ ਵੀ ਕਰ ਸਕੂਗਾ ਕੁਝ ਕਿ ਨਹੀਂ, ਗ੍ਰਹਿਣ ਵੀ ਜੇ ਤੁਸੀਂ ਲਾ ਦਿਓਗੇ, ਕਈ ਹੁੰਦਾ ਵੀ ਪਹਿਲਾਂ 2 ਸਾਲ ਕੀਤਾ, ਮੁੜ ਕੇ ਰੂਟ ਹੇਠਾਂ ਚਲੇ ਗਏ, ਉੱਥੇ ਜਾ ਕੇ ਉਹ ਬਸ ਕਰ ਜਾਂਦੇ ਆ, ਹੈਨਾ, ਫਿਰ ਉਹਦੀ ਯੀਲਡ ਇੰਪੈਕਟ ਪੈ ਜਾਂਦੀ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਟੈਸਟ ਕਰਾਉਣਾ, ਐਕਸਪਰਟਸ ਨਾਲ ਗੱਲਾਂ ਕਰਨੀਆਂ, ਇਹ ਬਹੁਤ ਹੀ ਜ਼ਰੂਰੀ ਆ। ਕਰਕੇ ਤੁਸੀਂ ਜ਼ੋਰ ਦੇ ਨਾਲ, ਧੱਕੇ ਦੇ ਨਾਲ ਖੇਤ ਦੀ ਯੀਲਡ ਨਹੀਂ ਵਧਾ ਸਕਦੇ, ਜਿੰਨਾ ਚਿਰ ਤੁਹਾਨੂੰ ਇਹ ਚੀਜ਼ਾਂ ਦੇ ਫੰਡਾਮੈਂਟਲਸ ਦਾ ਨਹੀਂ ਪਤਾ ਲੱਗਦਾ। ਤੁਹਾਨੂੰ ਹਰ ਇੱਕ ਸਰਕਮਸਟੈਂਸ ਦੇ ਉੱਤੇ, ਹਰ ਇੱਕ ਜਿਹੜਾ ਵੀ ਇੰਪੈਕਟ ਕਰਦਾ, ਉਹਦੇ ਤੇ ਤੁਹਾਡਾ ਫੁੱਲ ਕੰਟਰੋਲ ਚਾਹੀਦਾ, ਫੁੱਲ ਕੰਟਰੋਲ ਹੋਣਾ ਚਾਹੀਦਾ, ਵੀ ਉਹ 'ਚ ਨੂਣ ਕਿੰਨਾ ਗਾ, ਉਹਦੇ ਵਿੱਚ ਅੱਡੋ ਅੱਡ ਜਿਹੜੇ ਮਾਤਰਾ, ਜਿਹੜੀ ਕੁਦਰਤੀ ਚੀਜ਼ ਆ ਗਈ, ਚਲੋ ਉਹ ਤਾਂ ਹੈ ਹੀ, ਉਹਦੇ ਤੇ ਤਾਂ ਆਪਣਾ ਕੰਟਰੋਲ ਨਹੀਂ, ਪਰ ਉਹਨੂੰ ਆਪਣੇ ਹਿਸਾਬ ਦੇ ਨਾਲ ਕਿੱਦਾਂ ਬਦਲਣਾ, ਕਿੱਦਾਂ ਇਹ ਆਪਣੀ
ਯੀਲਡ ਵਧੇ ਉਹਦੇ ਲਈ ਤਾਂ ਆਪਾਂ ਨੂੰ ਖੁਦ ਨੂੰ ਹੀ ਧਿਆਨ ਉਦੋਂ ਦੇਣਾ ਆਪ ਨੂੰ ਪੈਣਾ। ਖੁਦ ਨੂੰ ਧਿਆਨ ਦੇਣਾ ਪੈਣਾ, ਹੋਰ ਕੋਈ ਨਹੀਂ ਦੇਊਗਾ। ਜਿੱਦਾਂ ਹੁਣ ਤੁਸੀਂ ਜਾਂਦੇ ਆ ਡਾਕਟਰ ਦੇ ਜਾਂਦੇ ਆ, ਤੁਸੀਂ ਜਾ ਕੇ ਕਹਿ ਦਿਓ ਵੀ ਮੇਰਾ ਸਿਰ ਦੁਖਦਾ, ਅਗਲੇ ਨੇ ਤੁਹਾਨੂੰ ਐਸਪਿਰਿਨ ਦੇ ਦੇਣੀ, ਹੋਰ ਦੇ ਦੂਗਾ, ਹੈਨਾ। ਇਹ ਵੀ ਹੋ ਸਕਦਾ ਤੁਹਾਡੇ ਟਿਊਮਰ ਵੀ ਹੋ ਸਕਦਾ ਗਾ, ਇਹ ਵੀ ਹੋ ਸਕਦਾ ਤੁਹਾਡੇ ਕੋਈ ਡਾਈਜੈਸ਼ਨ ਦੀ ਕੋਈ ਉਦਾਂ ਦਾ ਖਾ ਪੀ ਲਿਆ ਹੋਵੇ, ਹੈਨਾ। ਆਪਣੇ ਟਰੀ ਵੀ ਜਿੱਦਾਂ ਅਸੀਂ ਹਿਊਮਨ ਬੀਇੰਗ ਆ ਇਦਾਂ ਹੀ ਕਰਦੇ ਆ, ਜੀ ਜੀ ਜੀ, ਹੈਨਾ। ਚੀਜ਼ਾਂ ਉਹ ਭਾਲਦੇ ਆ ਬੈਲੈਂਸ ਜੀ। ਤੇ ਜਦੋਂ ਅਸੀਂ ਆਊਟ ਆਫ ਬੈਲੈਂਸ ਚੀਜ਼ਾਂ ਦਿੰਨੇ ਆ ਜੀ, ਹੈਨਾ, ਪਤਾ ਨਹੀਂ ਹੁੰਦਾ ਲੋਕੀ ਉਹਦੇ ਨਾਲ ਉਹ ਹੁੰਦਾ ਕੀ ਆ ਕਿ ਉਹ ਟਰੀ ਚੱਕਦਾ ਨਹੀਂ, ਠੀਕ ਹੈ, ਹੈਨਾ। ਉਹ ਜਦੋਂ ਚੱਕਦਾ ਨਹੀਂ ਤਾਂ ਫਿਰ ਉਹ ਅੰਦਰ ਨੂੰ ਸੁੰਗੜਨਾ ਸ਼ੁਰੂ ਹੋ ਜਾਂਦਾ, ਉਹਦੇ ਹੋਰ ਬਿਮਾਰੀਆਂ ਲੱਗ ਲੱਗਦੀਆਂ, ਜਾਂਦੀਆਂ, ਹੈਨਾ। ਤੇ ਜਿਹੜੀ ਵੀਕ ਚੀਜ਼ ਆ ਉਹਨੂੰ ਬਿਮਾਰੀ ਹਮੇਸ਼ਾ ਹੀ ਪੈਂਦੀ ਆ, ਉਹਨੂੰ ਜ਼ਿਆਦਾ ਪੈਂਦੀ ਉਹਨੂੰ ਜ਼ਿਆਦਾ ਪੈਂਦੀ ਆ, ਉਹ ਵੀਕਨੈਸ ਹੋ ਜਾਂਦੀ ਆ। ਤੇ ਇਸ ਕਰਕੇ ਵੀ ਜਾਣੀ ਦੀ ਪਹਿਲੀ ਗੱਲ ਤਾਂ ਵੀ ਹਰ ਇੱਕ ਚੀਜ਼ ਨੂੰ ਕੈਰੈਕਟਰਾਈਜ਼ ਕਰਨਾ, ਸਮਝਣਾ, ਹੈਨਾ, ਵੀ ਮੇਰਾ ਪਾਣੀ ਕੀ ਆ। ਹੁਣ ਜੇ ਪਾਣੀ 10 ਫੁੱਟ ਹੇਠਾਂ ਹੋਰ ਡਿੱਗ ਪਿਆ, ਹੁਣ ਜਿੱਦਾਂ ਹੇਠਾਂ ਨੂੰ ਜਾ ਰਹੇ ਆ, ਉਹ ਟੋਟਲੀ ਜਾਣੀ ਦੀ ਸਟੋਰੀ ਚੇਂਜ ਕਰ ਦਿੰਦਾ। ਫਿਰ ਤੁਹਾਨੂੰ ਫਿਰ ਦੇਖਣਾ ਪੈਣਾ ਵੀ ਮੈਂ 10 ਫੁੱਟ ਹੇਠਾਂ ਗਿਆ, ਫਿਰ ਹੁਣ ਵੀ ਠੀਕ ਆ, ਹੈਨਾ। ਤੇ ਪਰ ਇਦਾਂ ਦੀ ਇਉਂ ਨਹੀਂ ਵੀ ਇਹ ਤੁਸੀਂ ਇਕੱਲੇ ਆ, ਜੇ ਤੁਹਾਨੂੰ ਨਹੀਂ ਪਤਾ ਇਦਾਂ ਦੀ ਹੈਲਪ ਮਿਲਦੀ ਆ। ਸੋ ਪਰ ਤੁਸੀਂ ਜਿੱਦਾਂ ਪਹਿਲਾਂ ਕਹਿੰਦੇ ਸੀ ਵੀ ਯੂਸੀ ਐਕਸਟੈਂਸ਼ਨ ਵਾਲੇ ਦੱਸਦੇ ਆ, ਪਰ ਫਿਰ ਵੀ ਸਮਹਾਉ देयर इज अ ਡਿਸਕਨੈਕਟ। ਉਹ ਡਿਸਕਨੈਕਟ ਇਹ ਆ ਕਿ ਜਿਹੜੀ ਚੀਜ਼ ਤੁਸੀਂ ਪੁੱਛੋਗੇ ਉਹ ਤੁਹਾਨੂੰ ਦੱਸ ਦੇਣਗੇ, ਹੈਨਾ। ਪਰ ਜਿਹੜਾ ਟੋਟਲ ਸਿਸਟਮ ਆ ਉਹ ਤੁਹਾਨੂੰ ਅਖੀਰ 'ਚ ਆਪ ਹੀ ਸਮਝਣਾ ਪੈਣਾ, ਹੈਨਾ। ਅਸੀਂ ਜਿਹੜੀ ਪੱਗ ਦੀ ਕੋਸ਼ਿਸ਼ ਕਰਦੇ ਆ ਵੀ ਜਾਣਦੀ, ਮੈਨੂੰ ਬਹੁਤ ਕਾਲ ਆਉਂਦੇ ਆ ਵੀ ਜਿਹੜੇ ਵੀ ਸਾਡੇ ਭਾਈ ਆਹ ਬੂਟੇ ਸੀ, ਇਹਦੇ ਪੱਤੇ ਜੇ ਡਿੱਗਣੇ ਸ਼ੁਰੂ ਹੋ ਗਏ ਆ, ਇਹਦੇ ਪੱਤੇ ਯੈਲੋ ਹੋ ਗਏ ਆ, ਚਾਹੇ ਗਰੋ ਨਹੀਂ ਹੋ ਰਹੇ, ਚਾਹੇ ਸਾਡਾ ਕ੍ਰਾਪ ਸਾਈਜ਼ ਨਹੀਂ ਬਣਿਆਗਾ, ਹੈਨਾ, ਵੀ ਇਹਦੇ ਕੀ ਹੋ ਸਕਦਾ। ਫਿਰ ਉਹ ਜਦੋਂ ਤੁਸੀਂ ਉਹਨੂੰ ਐਨਾਲਾਈਜ਼ ਕਰਨਾ ਸ਼ੁਰੂ ਕਰਦੇ ਆ ਵੀ ਪਾਣੀ ਦਾ ਟੈਸਟ ਕਰਾ ਕੇ ਭੇਜੀ, ਸੋਇਲ ਦਾ ਟੈਸਟ ਕਰਾ ਕੇ ਭੇਜੀ, ਫਿਰ ਆਪਾਂ ਦੇਖਦੇ ਆ ਵੀ ਜਾਣਦੀ ਇਹਨਾਂ ਦਾ ਮੈਚ ਕਿੱਥੇ ਜੇ ਹੁੰਦਾ, ਬਾਹਲੇ ਆ ਨਹੀਂ ਉਹ ਇੰਨਾ ਦੂਰ ਚਲਾ ਜਾਂਦਾ ਕਿ ਮਿਸ ਮੈਚ ਨਹੀਂ, ਉਹਦਾ ਜਾਣਦੀ ਉਹ ਜੜ੍ਹਾਂ ਟੋਟਲੀ ਬਲਾਕ ਹੋ ਜਾਂਦੀਆਂ, ਹੈਨਾ। ਫਿਰ ਜਾਣਦੀ ਤੀਜੀ ਗੱਲ ਆ ਜਾਂਦੀ ਬਾਹਲੀ ਆਪਦੀ ਪ੍ਰੈਕਟਿਸ ਦੀ, ਹੈਨਾ। ਹੁਣ ਕਈ ਬੰਦੇ ਆਪਾਂ ਇੱਕ ਵੀਰ ਨਾਲ ਗੱਲ ਹੁੰਦੀ ਸੀ, ਕਹਿੰਦਾ ਮੈਂ ਆਖਿਆ ਵੀ ਯਾਰ ਕਿ ਯੀਲਡ ਵਧਾਉਣੀ ਆ ਵੀ ਆਪਾਂ ਦੱਬ ਕੇ ਪਾਣੀ ਲਾਈਏ, ਹੈਨਾ। ਉਹਨੇ ਪੈਸੇ ਵੀ ਖਰਚ ਦਿੱਤੇ, ਪਾਣੀ ਵੀ ਲਾਤਾ, ਪਾਣੀ ਵੀ ਲਾਤਾ, ਉਹ ਹੋਇਆ ਕੀ ਕਿ ਉਹ ਜੜ੍ਹਾਂ ਨੂੰ ਉੱਲੀ ਲੱਗ ਗਈ, ਵਿਚਾਰੇ ਮਰ ਗਏ ਬੂਟੇ। ਹਾਂ, ਉਹ ਬੂਟੇ ਮਰਨੇ ਸ਼ੁਰੂ ਹੋ ਗਏ, ਜਿੱਥੇ ਕ੍ਰਾਪ ਵਧਣਾ ਸੀ ਉਹ ਕ੍ਰਾਪ ਘਟਣਾ ਸ਼ੁਰੂ ਹੋ ਗਿਆ, ਉਹਦਾ ਨੁਕਸਾਨ। ਹਾਂ, ਉਹਦਾ ਨੁਕਸਾਨ। ਤੇ ਫਿਰ ਜਦੋਂ ਉਹ ਜਿਹੜੇ ਫੰਗਸ ਲੱਗਦੇ ਆ, ਉੱਲੀ ਲੱਗਦੀ ਆ, ਉਹਦੇ ਡਿਫਰੈਂਟ ਨਾਂ ਗੇ, ਉਹਨੂੰ ਟ੍ਰੀਟ ਕਰਨ ਦੇ ਲਈ $1100-1200 ਦੀ ਗੈਲਨ ਆਉਂਦੀ ਆ ਉਹ, ਹੈਨਾ। ਤੇ ਉਹ ਮੁੜ ਕੇ ਫਿਰ ਖਰਚਾ ਵੀ ਪੈ ਜਾਂਦਾ ਹੈ। ਸੋ ਇਉਂ ਨਹੀਂ ਵੀ ਜੇ ਤੁਸੀਂ ਕਹਿ ਦਿਓ ਵੀ ਆਪਾਂ ਆਹ ਜ਼ਿਆਦਾ ਪਾ ਕੇ ਜਾਣੀ ਦੀ ਇਹ ਬੈਟਰ ਕਰ ਸਕਦੇ ਆ, ਇਹ ਚੀਜ਼ ਨਹੀਂ ਗੀ। ਇਹ ਆ ਵੀ ਬੈਲੈਂਸ ਕਿੱਦਾਂ ਰੱਖਣਾ ਇਹ ਚੀਜ਼ ਦਾ, ਵੀ ਤੁਹਾਡਾ ਪਾਣੀ ਦਾ, ਸੋਇਲ ਦਾ, ਜੜ੍ਹਾਂ ਦਾ, ਹੈਨਾ। ਜੇ ਜੜ੍ਹਾਂ ਨੂੰ ਸਾਹ ਨਹੀਂ ਆਉਂਦਾ ਹੇਠਾਂ ਤੋਂ, ਤੁਹਾਡੀ ਜ਼ਮੀਨ ਬਹੁਤ ਕੰਪੈਕਟ ਆ, ਇਕੱਠੀ ਹੋਈ ਵੀ ਆ, ਹੈ, ਤੇ ਉਹਨੇ ਵੀ ਬਲਾਕ ਕਰ ਦੇਣਾ, ਹੈਨਾ। ਫਿਰ ਹੁਣ ਆਕਸੀਜਨ ਹੈ ਨਹੀਂ, ਹੁਣ ਫਿਰ ਉਹ 'ਚ ਹੋਰ ਚੀਜ਼ਾਂ ਪਾਈ ਦੀਆਂ ਹੈ। ਇਸ ਵਕਤ ਜਿਹੜਾ ਮੇਨ ਆ ਵੀ ਜਾਣਦੀ ਤੁਹਾਨੂੰ ਬੈਲੈਂਸ ਪਾਣੀ, ਬੈਲੈਂਸ ਫਰਟੀਲਾਈਜ਼ਰ, ਜਿੰਨਾ ਫਰਟੀਲਾਈਜ਼ਰ ਪਾਉਂਦੇ ਆ ਉਨਾ ਹੀ ਕਾਸਟ ਆ ਜਾਂਦਾ ਉਹਨੂੰ ਚੁਕਾਉਣ ਦਾ, ਹੈਨਾ। ਦੂਸਰਾ ਜਿਹੜਾ ਇੱਥੇ ਆਮ ਡੇਟਾ ਅਵੇਲੇਬਲ ਆ, ਕਹਿ ਰਹੇ ਆ ਵੀ ਆਪਾਂ ਜੋ ਵੀ ਖਾਦ ਪਾਉਂਦੇ ਆ ਉਹ ਮਸਾਂ 20-25% ਲੱਗਦੀ ਆ ਟਰੀ ਨੂੰ, ਬਾਕੀ ਦੀ ਤਾਂ ਕੁਝ ਲੀਚ ਹੋ ਗਈ, ਕੁਝ ਕਿਸੇ ਨੇ ਹੋਰ ਚੀਜ਼ ਨਾਲ ਟਾਈਟ ਹੋ ਗਈ, ਹੈਨਾ, ਉਹ ਮਿਲਦੀ ਨਹੀਂ, ਬੇਸਿਕਲੀ ਵੇਸਟ ਜਾਂਦੀ ਆ। ਪਰ ਇੱਥੇ ਕਈ ਚੀਜ਼ਾਂ ਵੀ ਹੋਰ ਹੈਗੀਆਂ ਇਦਾਂ ਦੇ ਸੋਲੂਸ਼ਨ ਵੀ ਤੁਸੀਂ 20-25 ਤੋਂ ਉਹਨੂੰ 50 ਤੱਕ ਲਿਜਾ ਸਕਦੇ ਆ, ਵੀ ਕੁਛ ਨਾਲ ਐਡੀਸ਼ਨ ਕਰੀਏ, ਹੈਨਾ। ਵੀ ਜਾਣਦੀ ਜਿਹੜੇ ਉਹ ਸੋਲੂਸ਼ਨ ਆ ਉਹ ਜਦੋਂ ਤੁਸੀਂ ਪਾਉਂਦੇ ਆ ਉਹ ਇਦਾਂ ਲੱਗਦਾ ਵੀ ਇਹ ਤਾਂ ਸੋਲੂਸ਼ਨ ਨੇ ਫਟੇ ਚੱਕਤੇ, ਪਰ ਗੱਲ ਆ ਕਿ ਜਾਂਦੀ ਉਹ ਤੁਹਾਡੇ ਜ਼ਮੀਨ 'ਚ ਪਹਿਲਾਂ ਹੀ ਘਾਟ ਸੀ, ਹੈਨਾ। ਤੇ ਉਹਨੂੰ ਸਾਰੀ ਨੂੰ ਬੈਲੈਂਸ ਕਰਨਾ ਬਹੁਤ ਹੀ ਹੈ ਤਾਂ ਬਹੁਤ ਕੰਪਲਿਕੇਟਡ, ਪਰ ਜਦੋਂ ਤੁਸੀਂ ਕੱਲੀ ਚੀਜ਼ ਸਮਝਦੇ ਆ, ਇਹਦੀ ਪੂਰੀ ਪਜ਼ਲ ਇਕੱਠੀ ਹੋ ਜਾਂਦੀ ਆ, ਹੈਨਾ। ਹੁਣ ਕਈ ਆਪਣੇ ਫਾਰਮਰ ਆ ਉਹ ਬੜੇ ਹੀ ਜਾਣੀ ਦੀ ਉਹਨਾਂ ਨੂੰ ਸਾਰੇ ਪਾਸੇ ਧਿਆਨ ਦਿੰਦੇ ਆ, ਟੈਕਨੀਕਲੀ ਪੂਰਾ ਧਿਆਨ ਰੱਖਦੇ ਆ। ਹਾਂ, ਉਹਨਾਂ ਨੇ, ਮੈਂ ਕਈ ਵਾਰੀ ਜਾਣਾ ਹੁੰਦਾ ਵੀ ਉਹ ਦੱਸਦੇ ਵੀ
ਤੁਸੀਂ ਦੇਖੋ ਵੀਰ ਇੱਥੇ ਮੈਂ ਰਾਉਂਡ ਅਪ ਐਰਕੀ ਕੀਤੀ ਨਹੀਂ ਆ ਮੇਰੇ ਬੂਟੇ ਚੰਗੇ ਹੋ ਗਏ। ਹਰਬਸਾਈਡ ਨਾਲ ਵੀ ਇੰਪੈਕਟ ਪੈਂਦਾ ਗਾ ਹੈ। ਤੇ ਕਈ ਵਾਰਿਆਂ ਨੂੰ ਮੈਂ ਕਈ ਦਵਾਈਆਂ ਦੇ ਕੇ ਆਉਣਾ ਹੁੰਦਾ ਤੇ ਉਹ ਜਦੋਂ ਦਵਾਈ ਲਾਉਂਦੇ ਉਹ ਕਹਿੰਦੇ ਇਹਨੇ ਜਾਂਦੀ ਉਹਦੀ ਯੀਲਡ ਜ਼ਿਆਦਾ ਹੀ ਵੱਧ ਗਿਆ ਉਹ ਤਾਂ ਬੂਟੇ ਹੁਣ ਹੈਨਾ। ਇਹਦੇ ਨਾਲ ਜਿਹੜੇ ਅੱਡੋ ਅੱਡ ਤਰੀਕੇ ਆ ਹੈਨਾ ਵੀ ਜਾਣ ਦੀ ਮੇਨ ਕੋਸ਼ਿਸ਼ ਆ ਕਿ ਜਿਹੜਾ ਫਾਰਮਰ ਨਵਾਂ ਵੀ ਆਉਂਦਾ ਪੁਰਾਣਾ ਵੀ ਆ ਵੀ ਤੁਸੀਂ ਆਪਦੇ ਖੇਤ ਨੂੰ ਪੂਰੀ ਤਰ੍ਹਾਂ ਸਮਝੋ ਫਿਰ ਉਹ ਤੁਹਾਨੂੰ ਯੀਲਡ ਦੇਊਗਾ। ਜੇ ਨਹੀਂ ਸਮਝਦੇ ਉਹ ਧੱਕੇ ਨਾਲ ਯੀਲਡ ਨਹੀਂ ਦੇਣੀ ਉਹਨੇ। ਸੋ ਹੁਣ ਜਦੋਂ ਜਸਬੀਰ ਸਿੱਧੂ ਜੀ ਕਹਿੰਦੇ ਵੀ ਆਪਣੇ ਫਾਰਮ ਨੂੰ ਜਿਹੜਾ ਉਹ ਸਮਝੋ, ਹਿਊਮਨ ਨੇਚਰ ਆ ਰੂਟੀਨ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਵੀ ਨਹੀਂ ਲਾਈਕ ਚੇਂਜ ਇਜ਼ ਅ ਕਾਂਸਟੈਂਟ ਥਿੰਗ, ਇਹ ਹੁੰਦੀ ਆ, ਇਹ ਲਾਈਕ ਹੋਣੀ ਆ ਪਰ ਆਪਾਂ ਕਰਨਾ ਨਹੀਂ ਚਾਹੁੰਦੇ। ਸੋ ਜਦੋਂ ਹੁਣ ਕੋਈ ਇਦਾਂ ਦੀ ਕੋਈ ਚੈੱਕ ਲਿਸਟ ਕੋਈ ਇਹ ਚੀਜ਼ ਇਦਾਂ ਦੀ ਅਵੇਲੇਬਲ ਹੈਗੀ ਆ ਜਾਂ ਫਾਰਮਰ ਨੂੰ ਇਹ ਪਹਿਲਾਂ ਹੀ ਪਤਾ ਵੀ ਮੈਨੂੰ ਆਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਬਟ ਪਤਾ ਹੋਣ ਦੇ ਬਾਵਜੂਦ ਵੀ ਅਣਗਹਿਲੀਆਂ ਹੋ ਰਹੀਆਂ ਸੋ ਜਾਂ ਕੋਈ ਚੈੱਕ ਲਿਸਟ ਬੰਦਾ ਬਣਾ ਸਕਦਾ ਜਾਂ ਮਿਲਦੀ ਹੈ ਕਿਤੋਂ ਕੁਛ ਇਦਾਂ ਕਰ ਸਕਦਾ? ਚੈੱਕ ਲਿਸਟ ਹੈਗੀ ਬਹੁਤ ਕੰਪਲਿਕੇਟਡ, ਉਹਦੇ ਨਾਲ ਫਿਰ ਬੰਦਾ ਡਿਸਕਰੇਜ ਹੋ ਜਾਂਦਾ। ਉਹਦੇ ਨਾਲ ਬੰਦਾ ਡਿਸਕਰੇਜ ਹੋ ਜਾਂਦਾ ਵੀ ਇੰਨੀਆਂ ਚੀਜ਼ਾਂ ਮੈਂ ਕਿੱਥੋਂ ਚੈੱਕ ਕਰੂੰ। ਜਿੱਦਾਂ ਆਪਣੀ ਬਾਡੀ ਆ ਹੁਣ ਸਾਰੇ ਡਾਕਟਰ ਕਹਿੰਦੇ ਸਾਨੂੰ ਬਹੁਤ ਘੱਟ ਪਤਾ ਸਾਡੀ ਬਾਡੀ ਬਾਰੇ ਹੈਨਾ। ਇਦਾਂ ਹੀ ਉਹਨਾਂ ਦੇ ਚੀਜ਼ਾਂ ਜਿਹੜਾ ਸੋਇਲ ਆ ਉਹ ਲਿਵਿੰਗ ਆ, ਉਹ ਜਿਉਂਦੀ ਇੱਕ ਜਾਨ ਆ ਜੀ ਹੈਨਾ। ਤੇ ਜਿਹੜਾ ਟਰੀ ਆ ਉਹਦੇ ਚ ਵੀ ਜਾਨ ਆ, ਪੂਰੀ ਜਿਉਂਦਾ ਗਾ ਹੈਨਾ। ਉਹਦੇ ਚ ਜਿੱਦਾਂ ਆਪਣੇ ਬਾਡੀ ਚ ਸੈੱਲ ਆ ਉਹ ਦਰਖਤਾਂ ਚ ਵੀ ਸੈੱਲ ਆ ਹੈਨਾ। ਜਿਹੜੇ ਉਹ ਸੈੱਲਾਂ ਨੂੰ ਕੀ ਚਾਹੀਦਾ ਜਿੱਦਾਂ ਆਪਣੀ ਬਾਡੀ ਅਸੀਂ ਖਾ ਕੇ ਕੁਝ ਪ੍ਰੋਡਿਊਸ ਕਰਦੇ ਆ ਉਹ ਵੀ ਉਹ ਚੀਜ਼ਾਂ ਲੈ ਕੇ ਪ੍ਰੋਡਿਊਸ ਕਰਦੇ ਆ ਹੈਨਾ। ਤੇ ਫਿਰ ਉੱਥੇ ਉਹਨਾਂ ਨੂੰ ਕਈ ਵਾਰੀ ਚੀਜ਼ ਉਹ ਦਰਖਤ ਨਹੀਂ ਬਣਾਉਂਦੇ। ਜਦੋਂ ਨਹੀਂ ਬਣਾਉਂਦੇ ਫਿਰ ਅਸੀਂ ਉਹਨਾਂ ਨੂੰ ਜਿੱਦਾਂ ਆਪਣੇ ਜੇ ਕਿਸੇ ਨੂੰ ਸ਼ੂਗਰ ਡਾਇਬੀਟੀਜ਼ ਆ ਹੋਰ ਆ ਉਹ ਵੀ ਦਵਾਈ ਤਾਂ ਲੈਂਦੇ ਆ, ਇਲਾਜ ਤਾਂ ਕਰਦੇ ਇਲਾਜ ਕਰਦੇ ਆ। ਜਦੋਂ ਡਾਇਗਨੋਸ ਬਲੱਡ ਪ੍ਰੈਸ਼ਰ ਹੋਇਆ ਹੈਨਾ, ਜਦੋਂ ਦਰਖਤਾਂ ਨੂੰ ਇਹ ਬਲੱਡ ਪ੍ਰੈਸ਼ਰ ਹੁੰਦਾ ਵੀ ਉਦੋਂ ਉਹਨਾਂ ਨੂੰ ਕਿਹੜੀ ਦਵਾਈ ਦੇਣੀ ਆ ਹੈਨਾ। ਉਹ ਉਹਨਾਂ ਨੂੰ ਤੁਹਾਨੂੰ ਸਪਲੀਮੈਂਟ ਕਰਨੀ ਪੈਂਦੀ ਆ। ਜਦੋਂ ਤੁਸੀਂ ਉਹ ਕਰੈਕਟ ਸਪਲੀਮੈਂਟ ਉਹਨਾਂ ਨੂੰ ਬਹੁਤ ਥੋੜਾ ਹੀ ਹੁੰਦਾ ਮਾਤਰੇ ਦੇ ਵਿੱਚ ਤਾਂ ਬਹੁਤ ਘੱਟ ਉਹਨਾਂ ਨੂੰ ਚਾਹੀਦੀ ਹੁੰਦੀ ਆ ਜੇ ਟਾਈਮ ਤੇ ਕਰ ਦੋ ਤਾਂ। ਹਾਂ ਜੇ ਟਾਈਮ ਸਿਰ ਕਰ ਦਿਓ ਹੈਨਾ। ਤੇ ਜਿੱਦਾਂ ਇੱਕ ਆਪਣੇ ਹੋਰ ਭਾਜੀ ਸੀਗੇ ਉਹਨਾਂ ਨੇ ਮੈਂ ਫੀਲਡ ਚੈੱਕ ਕਰਕੇ ਆਇਆ ਹੈਨਾ। ਠੀਕ ਹੈ। ਉਹਨਾਂ ਦੀ ਵਾਈਨ ਗ੍ਰੇਪ ਹੁੰਦੇ ਸੀ, ਯੀਲਡ ਥੋੜੀ ਜਿਹੀ ਲੋ ਆਉਂਦੀ ਸੀ। ਠੀਕ ਹੈ। ਪਿਛਲੇ 1-2 ਸਾਲਾਂ ਦੀ ਉਹਨਾਂ ਚ 1-2 ਇਦਾਂ ਦੀਆਂ ਚੀਜ਼ਾਂ ਪਾਤੀਆਂ ਐਰਕੀ ਯੀਲਡ ਆਲਮੋਸਟ ਮੈਨੂੰ ਲੱਗਦਾ ਉਹਨਾਂ ਦੇ ਡਬਲ ਹੋ ਜਾਣੀ ਹੈਨਾ। ਕਿਉਂ ਉਹ ਟਰੀ ਨੂੰ ਐਕਟੀਵੇਟ ਕਰ ਦਿੱਤਾ ਪਹਿਲਾਂ ਵੀ ਜਾਣਦੀ ਹੁਣ ਬਣਾ ਲਾ ਗੁੱਛੇ ਜਿੰਨੇ ਬਣਾਉਣੇ ਆ ਹੈਨਾ। ਤੇ ਉਹ ਹੇਠਾਂ ਉਹਨਾਂ ਨੂੰ ਦੱਸ ਦਿੱਤਾ ਵੀ ਬਹੁਤ ਤੇਰੇ ਕੋਲੇ ਹੈਗੀ ਆ ਜੋ ਤੈਨੂੰ ਜਾਂਦੀ ਚਾਹੀਦਾ ਸਾਰਾ ਸੀਜ਼ਨ। ਜਦੋਂ ਤੁਸੀਂ ਉਹ ਟਰੀ ਨੂੰ ਸਿਗਨਲਸ ਦੇ ਦਿੰਦੇ ਆ ਉਹ ਵਾਈਨ ਗ੍ਰੇਪਾਂ ਨੂੰ ਤੇ ਉਹਦੇ ਨਾਲ ਉਹ ਪ੍ਰੋਡਿਊਸ ਕਰਦਾ। ਜਿੱਦਾਂ ਆਪਣੇ ਹੁਣ ਕੋਈ ਵੀ ਟਰੀ ਆ ਭਾਵੇਂ ਪੀਚ ਲਾ ਲਾ ਭਾਵੇਂ ਬਦਾਮ ਲਾ ਲਾ ਭਾਵੇਂ ਗ੍ਰੇਪ ਲਾ ਲਾ, ਟਰੀ ਇੰਨਾ ਜਾਣੀ ਦੀ ਇਹਦੇ ਆਪ ਦੇ ਵਿੱਚ ਨਾ ਇੰਟੈਲੀਜੈਂਸ ਹੈਗੀ ਆ ਨੇਚਰ ਦੇ ਵਿੱਚ। ਜੇ ਇਹਦੇ ਕੋਲੇ ਆਪਦਾ ਫੂਡ ਹੈ ਨਹੀਂ ਗਾ ਡਿਲੀਵਰ ਕਰਨ ਨੂੰ ਉਹ ਡ੍ਰੌਪ ਕਰ ਦਿੰਦਾ ਨਟਸ ਨੂੰ। ਇਹ ਨਟਸ 2-3 ਵਾਰੀ ਡ੍ਰੌਪ ਹੁੰਦੇ ਆ। ਜਿਹੜੇ ਵੀਰਾਂ ਦੇ ਖੇਤਾਂ ਜ਼ਿਆਦਾ ਹੁੰਦੇ ਆ ਉਹਨਾਂ ਦਾ ਮਤਲਬ ਉਹ ਬਹੁਤ ਅਨਬੈਲੈਂਸ ਹੋਏ ਵੇ ਆ, ਉਹਨਾਂ ਨੂੰ ਹੋਰ ਚੀਜ਼ਾਂ ਚਾਹੀਦੀਆਂ ਹੈਨਾ। ਤੇ ਜਿੰਨਾ ਬੈਲੈਂਸ ਕਰ ਦਿਓਗੇ ਉਹਨਾਂ ਘੱਟ ਹੋਊਗਾ। ਤੇ ਬਦਾਮ ਵੀ ਏਦਾਂ ਗ੍ਰੇਪ ਵੀ ਏਦਾਂ ਹੀ ਕਰਦੇ ਆ। ਕਈ ਗੁੱਛੇ ਆ ਉਹ ਸੁੱਕ ਜਾਂਦੇ ਆ, ਕਈਆਂ 'ਚ ਸ਼ੂਗਰ ਨਹੀਂ ਪੈਂਦੀ, ਕਈਆਂ 'ਚ ਕਲਰ ਨਹੀਂ ਆਉਂਦਾ ਹੈਨਾ। ਉਹ ਜਿਹੜੀਆਂ ਕਲਰ ਚੀਜ਼ਾਂ ਬਣਾਉਣ ਵਾਲੀਆਂ ਉਹ ਤੁਹਾਡੇ ਟਰੀ ਚੱਕਦੇ ਆ ਪਰ ਉਹ ਬਣਾ ਕੇ ਉਹ ਕੈਮੀਕਲ ਨਹੀਂ ਦੇ ਰਹੇ ਹੈਨਾ। ਤੇ ਉਹਨਾਂ ਨੂੰ ਜਾਣਦੀ ਜਿਹੜੇ ਸਮਝਣ ਦੇ ਲਈ ਬੇਸਿਕ ਸਮਝਣ ਦੇ ਲਈ ਆਉਂ ਨਹੀਂ ਵੀ ਤੁਸੀਂ PhD ਕਰ ਲਓ, ਐਕਸਪਰਟ ਥੋੜੀ ਬਣਨਾ, ਐਕਸਪਰਟ ਨਹੀਂ ਬਣਨਾ ਤੁਸੀਂ ਹੈਨਾ। ਇੰਨਾ ਹੈ ਵੀ ਜਾਣਦੀ ਤੁਹਾਨੂੰ ਉੱਦਾਂ ਜੈਨੇਰਿਕਲੀ ਸਮਝ ਹੋਵੇ ਬਈ ਮੇਰੇ ਜਾਣਦੀ ਯੀਲਡ ਦੇਖੋ। ਜੇ ਹੁਣ ਬਦਾਮ ਆ ਜੀ, ਬਦਾਮ 4500-5000 ਯੀਲਡ ਏਕੜ ਦੀ ਕੱਢ ਦਿੰਦੇ ਆ ਜੇ ਸਾਰਾ ਕੁਝ ਠੀਕ ਚੱਲ ਰਿਹਾ, ਜੇ ਸਾਰਾ ਕੁਝ ਠੀਕ ਆ ਤੁਹਾਡਾ ਜਾਣਦੀ ਤੇ ਜੇ ਨਹੀਂ ਠੀਕ ਤਾਂ ਫਿਰ ਉਹ ਡਿੱਗਣੇ ਯੀਲਡ ਸ਼ੁਰੂ ਹੋ ਜਾਂਦੀ ਆ। ਤੇ ਫਾਰਮਰ ਕਹਿੰਦਾ ਚਲ ਕੋਈ ਨਹੀਂ 2000 ਵੀ ਠੀਕ ਹੀ ਆ, 2000 ਵੀ ਠੀਕ ਆ ਵੀ ਆਪਾਂ ਘੱਟ ਪਾਇਆ ਹੈਨਾ। ਮਨ ਨੂੰ ਦਿਲਾਸਾ ਦੇ ਲੈਂਦਾ, ਮਨ ਨੂੰ ਦਿਲਾਸਾ ਦੇਣਾ ਵੀ ਕੋਈ ਨਹੀਂ ਆਪਾਂ ਜ਼ਮੀਨ ਸਸਤੀ ਲਈ ਸੀ ਬਈ ਉਹ ਜਾਣਦੀ ਉਹ ਕਈ ਉਦੋਂ ਵੀ ਘਟ ਜਾਂਦੀ ਆ ਹੈਨਾ। ਤੇ
ਪਰ ਜਿੱਥੇ ਮੇਨ ਕੁਐਸਚਨ ਆਉਂਦਾ ਉੱਥੋਂ ਫਿਰ ਤੁਹਾਨੂੰ ਆਪ ਨੂੰ ਸਮਝਣ ਦੀ ਲੋੜ ਆ, ਕਿਉਂ ਹਾਂ ਉਹ ਸਮਝਣ ਲਈ ਕੰਪਲਿਕੇਟਡ ਆ, ਹੈ ਨਾ। ਹੂੰ ਜਦੋਂ ਤੁਸੀਂ ਇੱਕ ਤਾਂ ਕੈਮੀਕਲ ਵਾਲੀ ਕੰਪਨੀ ਕੋਲ ਜਾਂਦੇ ਆ, ਉਹ ਕੈਮੀਕਲ ਦੱਸਣਗੇ, ਉਹਨਾਂ ਨੇ ਤਾਂ ਸੋਇਲ ਆਪਣੇ ਵੇਚਣੇ ਨਾਲ ਉਹਨੇ ਤਾਂ ਆਪਣਾ ਵੇਚਣਾ, ਸੋਇਲ ਵਾਲੀ ਨੇ ਦੱਸਣਾ ਤੁਸੀਂ ਆਹ ਚੀਜ਼ਾਂ ਪਾ ਲਓ, ਐਸਿਡ ਹੂੰ ਵਾਲਿਆਂ ਨੇ ਕਹਿਣਾ ਤੁਸੀਂ ਐਸਿਡ ਸਿੱਟੀ ਜਾਵੋ। ਸੋ ਫਿਰ ਹੈਂ ਰੀਅਲ ਇਨਫੋਰਮੇਸ਼ਨ ਕਰੈਕਟ ਇਨਫੋਰਮੇਸ਼ਨ ਕਿੱਥੋਂ ਮਿਲ ਰਹੀ ਹੈ? ਤਾਂ ਹੀ ਤਾਂ ਆਪਾਂ ਪੱਗ ਖੋਲੀ ਆ, ਪੱਗ ਦੀ ਸੰਸਥਾ, ਠੀਕ ਆ ਹੈ ਨਾ। ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਜਿਹੜਾ ਮੇਨ ਪਰਪਸ ਆ ਹਾਂ ਹਾਂ ਬਈ ਜਾਣੀ ਦੀ, ਤੁਸੀਂ ਜਦੋਂ ਆਪਾਂ ਫੀਲਡ ਡੇ ਲਾਉਨੇ ਆ, ਹਾਂਜੀ ਜਿਹੜੇ ਵੀਰ ਆਉਂਦੇ ਆ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਆ, ਉੱਥੇ ਆ ਕੇ ਕੁਐਸਚਨ ਪੁੱਛੋ, ਹਾਂਜੀ ਹੈ ਨਾ। ਐਕਸਪਰਟਸ ਬਾਕੀ ਤੋਂ ਫਿਰ ਤੁਸੀਂ ਕੰਟੈਕਟ ਕਰੋ ਜਾਣੀ ਦੀ ਵੀ ਭਾਈ ਸਾਨੂੰ ਹੈਲਪ ਚਾਹੀਦੀ ਆ, ਹਾਂ ਇਹ ਵੀ ਕੀ ਕਰ ਸਕਦੇ ਆ ਅਸੀਂ। ਹੁਣ ਕਈ ਵੀਰਾਂ ਦੇ ਆਉਂਦੀ ਆ ਵੀ ਅਸੀਂ ਨਵੇਂ ਬੂਟੇ ਲਾਏ ਆ, ਹਾਂਜੀ ਉਹ ਵੱਧ ਨਹੀਂ ਰਹੇ, ਹੂੰ ਚਾਹੇ ਅਸੀਂ ਆਹ ਚੀਜ਼ ਪਾਈ ਸੀ ਉਹ ਠੀਕ ਹੋ ਗਈ ਆ, ਫਿਰ ਉਦੋਂ ਬਾਅਦ ਫਿਰ ਖੜ ਗਏ, ਹੂੰ ਹੂੰ ਹੈ ਹੂੰ ਨਾ। ਹੂੰ ਸੋ ਜਿਹੜੇ ਇਦਾਂ ਦੇ ਕੁਐਸਚਨਸ ਆਉਂਦੇ ਆ ਨਾ, ਉਹ ਸਹੀ ਕੁਐਸਚਨ ਆ ਵੀ ਹੂੰ ਜਾਣਦੀ ਤੁਸੀਂ ਲੱਭੋ। ਤੇ ਜਿੱਦਾਂ ਤੁਸੀਂ ਦਰਿਆ ਦੇ ਵਿੱਚ ਚਾਹੇ ਪੂਲ ਦੇ ਵਿੱਚ ਪਾਣੀ ਦੇ ਵਿਚਾਲੇ ਆ ਗਿਆ, ਹੁਣ ਕੁੱਦਣਾ ਤਾਂ ਆਪ ਹੀ ਸਿੱਖਣਾ ਪੈਣਾ, ਹਾਂਜੀ ਵੀ ਹਾਂਜੀ ਕਿਨਾਰਾ ਜਾਓਗੇ, ਜੇ ਨਹੀਂ ਹੂੰ ਕਿਨਾਰੇ ਜਾਓਗੇ ਤਾਂ ਹੇਠਾਂ ਡੁੱਬੋਗੇ ਡੁੱਬੋਗੇ, ਹੈ ਹੂੰ ਨਾ। ਸੋ ਤੇ ਨੋ ਕੁਐਸਚਨ ਇਜ਼ ਰੋਂਗ ਕੁਐਸਚਨ ਜਦੋਂ ਖੇਤੀਬਾੜੀ ਦੀ ਆਪਾਂ ਗੱਲ ਕਰੀਏ। ਕੋਈ ਰੋਂਗ ਨਹੀਂਗਾ, ਹੈ ਨਾ। ਸੋ ਇਹ ਹਰ ਇੱਕ ਫਾਰਮਰ ਨੂੰ ਆਪਣੇ ਮਨ ਚੋਂ ਕੱਢ ਦੇਣਾ ਚਾਹੀਦਾ, ਜਿਹੜਾ ਵੀ ਚਾਹੇ ਛੋਟਾ ਸਵਾਲ ਆ ਵੱਡਾ ਸਵਾਲ ਆ, ਪੁੱਛਣਾ ਜ਼ਰੂਰ ਚਾਹੀਦਾ। ਹਾਂਜੀ, ਹੁਣ ਜਿੱਦਾਂ ਮੈਂ ਕੀ ਅਸੀਂ ਸਟੱਡੀ ਕਰ ਰਹੇ ਆ ਇੱਥੇ ਨਾ, ਹਾਂ ਈਟੀ ਕਹਿੰਦੇ ਆ, ਉਹ ਜਾਣਦੀ ਕਿੰਨਾ ਕੁ ਪਾਣੀ ਵੈਪਰੇਟ ਹੁੰਦਾ ਗਾ, ਹੂੰ 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 ਹੈ ਹੂੰ ਨਾ। ਉਹ ਸਟੱਡੀ ਸ਼ੁਰੂ ਕੀਤੀ ਸੀ, ਕਿਉਂ ਪੁਰਾਣੀ ਸਟੱਡੀਆਂ ਹੋਈਆਂ ਵੀਆਂ ਉਹਦੇ ਹਿਸਾਬ ਦੇ ਨਾਲ, ਹੂੰ ਹੂੰ ਤੇ ਉਹਨਾਂ ਨੇ ਸਾਰਾ ਆਪਣਾ ਖੇਤ ਸੈਂਸਰ ਸੁੰਸਰ ਲਾ ਦਿੱਤੇ ਆ। ਠੀਕ ਹੈ ਪਰ ਹੁਣ ਜਿਹੜੀ ਪਤਾ ਲੱਗ ਰਿਹਾ ਹੈਗਾ ਨਾ, ਜਦੋਂ 3 4 5 ਫੁੱਟ ਤੇ ਹੇਠਾਂ ਜਾ ਕੇ ਹੂੰ ਹੂੰ ਉਹ ਪਾਣੀ ਡਰੇਨੇਜ ਬਹੁਤ ਹੋ ਰਹੀ ਆ, ਅੱਛਾ ਹੈ ਨਾ। ਤੇ ਹੁਣ ਜੇ ਪਹਿਲਾਂ ਨਹੀਂ ਭਰਿਆ ਸੀ ਉੱਥੋਂ ਜਿਹੜਾ 5 ਫੁੱਟ ਤੇ ਟੇਬਲ ਆ ਤੁਹਾਡਾ ਹਾਂਜੀ 4 ਤੇ, ਹਾਂ ਜੇ ਹਾਂ ਅਸੀਂ ਫਰਟੀਲਾਈਜ਼ਰ ਪਾ ਦਿਆਂਗੇ ਉਹ ਵੀ ਉੱਥੇ ਲੀਚ ਹੋ ਉਹਦੇ ਜਾਣਾ, ਥੱਲੇ ਚਲੇ ਜਾਣਾ ਥੱਲੇ ਹਾਂ ਚਲੇ ਜਾਣਾ ਇੱਕਦਮ। ਹੂੰ ਹੂੰ ਤੇ ਜੇ ਜਾਣੀ ਦੀ ਉਹ ਅਸੀਂ ਪਾਣੀ ਲਾਉਨੇ ਆ, ਅੱਗੇ ਤੁਸੀਂ ਹਫ਼ਤੇ ਬਾਅਦ ਪਾਣੀ ਲਾਉਨੇ 24 ਘੰਟੇ, ਉਹ ਪਹਿਲਾਂ ਸੁੱਕ ਜਾਣਾ, ਹੈ ਨਾ। ਹੂੰ ਕੱਲ ਹੀ ਮੈਂ ਇੱਕ ਫਾਰਮਰਸ ਨਾਲ ਗੱਲ ਕਰਦਾ ਸੀ, ਜੀ ਉਹ ਕਹਿੰਦਾ ਮੈਂ 36 ਘੰਟੇ ਪਾਣੀ ਲਾ ਕੇ ਗਿਆ, ਹੂੰ ਹੈ ਨਾ। ਇੱਥੇ ਫਰਾਈਡੇ ਬੰਦ ਕੀਤਾ, ਹੂੰ ਹੂੰ ਤੇ ਅੱਜ ਟਿਊਜ਼ਡੇ ਆ ਕੇ ਦੇਖਦਾ, ਮੈਂ ਹਫ਼ਤੇ ਬਾਅਦ ਲਾਉਣਾ ਹੁੰਦਾ, ਹੂੰ ਟਰੀ ਸਟ੍ਰੈਸ ਦੇ ਵਿੱਚ ਆ। ਇੰਨਾ ਪਾਣੀ ਲਾਉਣ ਦੇ ਬਾਵਜੂਦ ਵੀ ਇੰਨਾ ਪਾਣੀ ਲਾਉਣ ਦੇ ਬਾਵਜੂਦ ਵੀ ਵੀ ਹੂੰ ਟਰੀ ਸਟ੍ਰੈਸ ਚ ਆ ਰਹੇ ਆ। ਜੇ ਉਹਨੂੰ ਨਾ ਪਾਣੀ ਦੇਵੋਗੇ, ਉਹ ਸ਼ਾਖ ਚ ਚਲਾ ਜਾਣਾ ਤੇ ਉਹਨੇ ਜਾਣ ਦੀ ਖਰਾਬ ਲੂਜ਼ ਕਰ ਦੇ ਯੀਲਡ। ਹਾਂ, ਸੋ ਹੂੰ ਜਿਹੜੀ ਇਹ ਕਾਂਸਟੈਂਟ ਧਿਆਨ ਰੱਖਣ ਵਾਲੀ ਗੱਲ ਆ ਨਾ, ਹੂੰ ਕੋਈ ਇੰਨੀ ਔਖੀ ਨਹੀਂ ਗੀ, ਜੇ ਕਹਿ ਦਿਓ ਵੀ ਜਦੋਂ ਤੁਸੀਂ ਗੱਲਾਂ। ਦੂਸਰਾ ਇਹ ਆ ਕਿ ਆਪਦਾ ਨੈਟਵਰਕ ਬਣਾ ਕੇ ਰੱਖੋ। ਹੂੰ ਜੇ ਤੁਹਾਡੇ 4-5 ਪੰਜਾਬੀ ਆਲੇ ਦੁਆਲੇ ਆ, ਇੱਕ ਦੂਜੇ ਨਾਲ ਚਾਹ ਪਾਣੀ ਪੀਵੋ, ਇੱਕ ਦੂਜੇ ਨੂੰ ਰੋਟੀ ਤੇ ਸੱਦੋ, ਤੇ ਉੱਥੇ ਗੱਲਾਂ ਕਰੋ ਵੀ ਭਾਈ ਤੂੰ ਕੀ ਕਰਦਾ, ਤੇਰੇ ਬੂਟੇ ਹਾਂ ਕਿੱਦਾਂ ਚੰਗੇ ਹੋ ਗਏ, ਹੈ। ਹਾਂ ਜਿੰਨਾ ਵੀ ਤੁਸੀਂ ਜ਼ਿਆਦਾ ਇਕੱਠੇ ਹੋ ਕੇ ਗੱਲਬਾਤ ਕਰੋਗੇ ਗੱਲਬਾਤ ਕਰ ਸਕਦੇ ਹੋ, ਉਹ ਚੋਂ ਸੋਲੂਸ਼ਨਸ ਨਿਕਲਦੇ ਆ। ਜੇ ਨਹੀਂ ਵੀ ਤੁਹਾਨੂੰ ਪਤਾ, ਫਿਰ ਤੁਸੀਂ ਸੱਦ ਲਓ ਕਿਸੇ ਨੂੰ, ਹੈ ਨਾ। ਜਿੱਦਾਂ ਹੁਣ ਆਪਣੇ ਡਾਕਟਰ ਗੁਰੀਤ ਬਰਾੜ ਆ, ਜੀ ਇੱਥੇ ਡਾਕਟਰ ਰਿਆੜ ਆ, ਔਰ ਯੂਸੀ ਐਕਸਟੈਂਸ਼ਨ ਦੇ ਆ, ਹੈ ਨਾ। ਸਾਰਿਆਂ ਨੂੰ ਸੱਦ ਸਕਦੇ ਆ ਵੀ ਜਾਣੀ ਦੀ ਬਈ ਸਾਡੇ ਆਹ ਹੋ ਰਿਹਾ, ਵੀ ਤੁਸੀਂ ਸਾਨੂੰ ਦੱਸੋ, ਹੈ ਨਾ, ਸਾਡੀ ਹੈਲਪ ਕਰੋ। ਉਹ ਤੁਹਾਨੂੰ ਦੱਸ ਦੇਣਗੇ, ਤੁਹਾਡੇ ਲਈ ਕਰ ਨਹੀਂ ਸਕਦੇ ਪਰ ਤੁਹਾਨੂੰ ਡਾਇਰੈਕਸ਼ਨ ਦੱਸ ਦੇਣਗੇ, ਹੈ ਨਾ। ਜੀ ਹੁਣ ਤੋ ਇਸ ਕਰਕੇ ਜਾਣੀ ਦੀ ਜਿਹੜੀ ਜਿੱਥੇ ਮੁਨਾਫਾ ਆਉਂਦਾ, ਪ੍ਰੋਫਿਟੇਬਿਲਿਟੀ ਆਉਂਦੀ ਆ, 1 ਸਾਲ 'ਚ ਤਾਂ ਨਹੀਂ ਆਉਂਦੀ, ਇਹ 2-3 ਸਾਲਾਂ ਦਾ ਤੁਹਾਡਾ ਕੋਰਸ ਆ। ਤੁਹਾਡੇ ਗੋਲਸ ਹੋਣੇ ਵੀ ਮੈਂ ਆਪਦੇ ਖੇਤ ਨੂੰ ਕਿੱਥੇ ਲੈ ਕੇ ਜਾਣਾ 2 ਸਾਲਾਂ 'ਚ, 3 ਸਾਲਾਂ 'ਚ, ਹੈ ਨਾ। ਜੇ ਤਾਂ 1500 2000 ਤੇ ਤੁਸੀਂ ਸੈਟਿਸਫਾਈ ਆ, ਫਿਰ ਤਾਂ ਤੁਹਾਨੂੰ ਕਰਨ ਦੀ ਕੁਝ ਲੋੜ ਵੀ ਹੈ ਨਹੀਂ, ਹੈ ਨਾ। ਫਿਰ ਤੁਸੀਂ ਜ਼ਿਆਦਾ ਚੀਜ਼ਾਂ ਪਾ ਰਹੇ ਆ, ਬਈ ਉਦੋਂ ਵੀ ਘਟਾ ਦਿਓ ਬੇਸ਼ੱਕ ਦੀ, ਕੋਈ ਗੱਲ ਨਹੀਂ, ਇੰਨੇ ਤਾਂ ਮਿਲ ਹੈ। ਹੀ ਜਾਣੇ ਇੰਨੇ ਕੁ ਮਿਲ ਹੀ ਜਾਣੇ, ਕਿਉਂ ਨੇਚਰ ਨੇ ਦੇ ਦੇਣੇ ਆ ਇੰਨੇ ਕੁ, ਹੈ। ਤੇ ਜੇ ਮੰਗਦੇ ਆ ਵੀ ਜਾਣਦੀ ਅਸੀਂ ਇਸ ਨੂੰ ਪ੍ਰੋਫਿਟੇਬਲ ਕਰੀਏ, ਹਾਂ ਫੇਰ ਜਾਣਦੀ ਤੁਹਾਨੂੰ ਉਹਨੂੰ ਐਨ ਧਿਆਨ ਨਾਲ ਰੱਖਣਾ ਪੈਂਦਾ, ਭਾਵੇਂ ਕੋਈ ਵੀ ਕਰਾਪ ਆ, ਹੈ ਨਾ। ਭਾਵੇਂ ਤੁਸੀਂ ਚੈਰੀਜ਼ ਲਾ ਲਓ, ਪੀਚਸ ਲਾ ਲਓ, ਫਰੂਨਸ ਲਾ ਲਓ, ਹੈ ਨਾ। ਤੇ ਕਿਉਂ ਉਹਨਾਂ ਦੇ ਜੇ ਤੁਹਾਡੇ ਟਰੀ ਨੂੰ ਉਨੀ ਖਾਦ, ਉਨੇ ਨਿਊਟਰੀਐਂਟਸ ਕਹਿ ਦਿੰਦੇ ਆ, 16 ਨਿਊਟਰੀਐਂਟ ਚਾਹੀਦੇ ਆ। ਜੇ ਉਹ 16 ਨਾਮ ਇੱਕ ਵੀ ਮਿਸ ਹੋ ਗਿਆ, ਉਹਦੇ ਨਾਲ ਤੁਹਾਡੇ ਪ੍ਰੋਬਲਮ ਆਉਣੀ ਆ। ਚਾਹੇ ਤਾਂ ਉਹਦਾ ਸਾਈਜ਼ ਨਹੀਂ ਬਣਨਾ, ਚਾਹੇ ਕਲਰ ਨਹੀਂ ਬਣਨਾ, ਚਾਹੇ ਉਹ 'ਚ ਸ਼ੂਗਰ ਨਹੀਂ ਪੈਣੀ ਓਨੀ, ਹੈ ਨਾ। ਤੇ ਉਹ ਤੁਹਾਨੂੰ ਜਾਣਦੀ ਬੈਲੈਂਸ ਕਰਨ ਦੇ ਲਈ ਹਰ ਇੱਕ ਟਰੀ ਨੂੰ 16 ਨਿਊਟ੍ਰੀਐਂਟ ਚਾਹੀਦੇ ਆ। ਹਾਂ 16 ਨਿਊਟ੍ਰੀਐਂਟ ਹਾਂ, ਉਹ ਚਾਹੀਦੇ ਆ, ਚਾਹੀਦੇ ਹੀ ਚਾਹੀਦੇ ਆ, ਹੈ ਨਾ। ਹੂੰ ਆਪਾਂ ਉੱਦਾਂ ਤਾਂ ਕਹਿੰਦੇ ਅਸੀਂ UN 32 ਪਾ ਦਿੱਤੀ, ਅਸੀਂ
ਕੈਨ 17 ਪਾਈ ਆ ਅਸੀਂ, ਹਨਾ, ਉਹ ਮੇਨ ਨਿਊਟ੍ਰੀਐਂਟਸ ਆ ਜਿਹੜੇ 3 ਆ। ਮੈਕਰੋ ਨੇ ਉਹ। ਹਾਂ, ਜਿਹੜੇ ਮੈਕਰੋ ਆ ਉਹ ਜੇ ਉਹ ਘਟ ਜਾਣ ਉਹ ਮੇਨਾਂ ਨੂੰ ਸਿੱਟ ਲੈਂਦੇ ਆ। ਠੀਕ ਹੈ, ਹਨਾ। ਹਾਂ। ਤੇ ਕਿਉਂ, ਜਿਹੜਾ ਜਾਣੀ ਦੀ ਟਰੀ ਦਾ ਆਪਦਾ ਆਪਰੇਟਿੰਗ ਕਰਨ ਵਾਲੀ ਚੀਜ਼ ਆ, ਉਹਨੂੰ ਸਾਰੇ ਹੀ ਚਾਹੀਦੇ ਹੈ। ਤੇ ਇਸ ਕਰਕੇ ਜਾਣੀ ਦੀ ਜਦੋਂ ਸਾਰੇ ਸੋਇਲ ਟੈਸਟ ਕਰਦੇ ਆ, ਫਿਰ ਆਹ ਪੱਤਿਆਂ ਦਾ ਟੈਸਟ ਕਰਦੇ ਆ, ਟਿਸ਼ੂ ਟੈਸਟ, ਹਨਾ, ਉਹ ਬਹੁਤ ਦੱਸ ਦਿੰਦਾ, ਹਨਾ। ਮੈਂ ਤਾਂ ਇਹ ਵੀ ਰੈਕਮੈਂਡ ਕਰਦਾ ਹੁੰਦਾ, ਜਿੰਨੇ ਵੀ ਸਾਡੇ ਫਾਰਮਰ ਨਾਲ ਜੁੜੇ ਆ, ਬਈ ਤੁਸੀਂ ਸਾਲ ਦੇ ਵਿੱਚ ਦੀ 2 ਤੋਂ 2 ਵਾਰੀ ਤਾਂ ਸੀਜ਼ਨ ਦੇ ਵਿੱਚ ਨਾ ਉਹਨੂੰ ਟੈਸਟ ਕਰੋ ਮਿਨੀਮਮ। ਹਰ ਇੱਕ ਚੀਜ਼ ਨੂੰ, ਸੋਇਲ, ਨਹੀਂ, ਲੀਵ, ਪੱਤਿਆਂ ਨੂੰ। ਅੱਛਾ, ਸੋਇਲ ਦਾ 1 ਵਾਰੀ ਟੈਸਟ ਕਰੋ ਸਾਲ ਦੇ ਵਿੱਚ 1 ਵਾਰੀ। ਹਾਂ, ਪੱਤਿਆਂ ਦਾ 3 ਵਾਰੀ। ਹਨਾ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਮਿੱਟੀ ਦੇ ਵਿੱਚ ਕਿੰਨੇ ਕੁ ਨਿਊਟ੍ਰੀਐਂਟ ਪਏ ਆ, ਕਿੰਨੇ ਕੁ ਟਰੀ ਨੇ ਚੱਕੇ ਆ। ਠੀਕ ਹੈ, ਚਾਹੇ ਗ੍ਰੇਪ ਵਾਲਿਆਂ ਨੇ, ਵਾਈਨਸ ਨੇ ਕਿੰਨਾ ਚੱਕਿਆ ਗਾ, ਤੇ ਜੇ ਨਹੀਂ ਚੱਕਿਆ ਤਾਂ ਕਾਹਤੋਂ ਨਹੀਂ ਚੱਕਿਆ। ਠੀਕ ਹੈ, ਫਿਰ ਉਹਨੂੰ ਜਾਣੀ ਦੀ ਤੁਹਾਨੂੰ ਫੋਲੀਅਰ ਦੇਣਾ ਪੈਣਾ, ਹਨਾ, ਉਹ ਚੱਕ ਨਹੀਂ ਰਿਹਾ ਗਾ। ਤੇ ਬਾਹਲੀਆਂ ਤੁਸੀਂ ਲੋਕ ਫਾਰਮਰਸ ਤੇ ਇਹ ਹੁੰਦਾ ਗਾ ਵੀ ਕਿ ਸੋਇਲ ਦੇ ਵਿੱਚ ਪਏ ਹੁੰਦੇ ਆ, ਪਰ ਉਹ ਚੱਕ ਨਹੀਂ ਹੋ ਰਹੇ। ਉਹਨੂੰ ਵਿੱਚ ਬ੍ਰਿਜ ਦੀ ਘਾਟ ਹੈ ਇੱਕ, ਉਹਨੂੰ ਹਾਂ, ਜਿਹੜੇ ਵਿਚਾਲੇ ਆ ਨਾ, ਕੋਈ ਪੀਐਚ ਲਾ ਲਓ, ਕੋਈ ਕਿਹੜੀ ਚੀਜ਼ ਆ। ਹੁਣ ਪਾਣੀ ਦਾ ਇੱਥੇ ਵੈਲੀ ਦੇ ਵਿੱਚ ਆਪਣੇ ਪੀਐਚ ਤਕਰੀਬਨ 8 ਕਾ। ਠੀਕ ਹੈ, ਅਲਕਲਾਈਨ ਆ 8 ਦੇ ਵਿੱਚ ਬਾਹਲੀਆਂ ਉਹ ਜਿਹੜੇ ਨਿਊਟ੍ਰੀਐਂਟਸ ਉਹ ਚੱਕ ਨਹੀਂ ਹੁੰਦੇ, ਖਾਰਾ ਜ਼ਿਆਦਾ, ਹਨਾ। ਹਾਂ, ਉਹਨੂੰ ਮੁੜ ਕੇ ਫਿਰ ਉਹ ਹੇਠਾਂ ਲੈ ਕੇ ਆਉਣੇ ਪੈਂਦੇ ਆ, ਤੇ ਚਾਹੇ ਫਿਰ ਤੁਹਾਨੂੰ ਉਹ ਕੰਡੀਸ਼ਨ ਬਣਾਉਣਾ ਪੈਂਦੀ ਆ ਵੀ ਉਹ ਚੱਕ ਲੈਣ, ਹਨਾ। ਤੇ ਉਹਦੇ ਸੋਲੂਸ਼ਨਸ ਤੁਸੀਂ ਜਾਣਦੀ, ਜਿਹੜੇ ਜਿੱਥੇ ਜਾਂਦੀ ਯੀਲਡ ਤੇ ਕ੍ਰਾਪ ਤੇ ਬਹੁਤ ਇੰਪੈਕਟ ਪੈਂਦਾ। ਹਾਂਜੀ। ਸੋ ਸਰੋਤਿਓ, ਗੱਲਬਾਤ ਦਰਸ਼ਕੋ, ਗੱਲਬਾਤ ਇੱਦਾਂ ਹੀ ਜਾਰੀ ਰਹੂਗੀ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ, ਤੁਸੀਂ ਵੀ ਫਾਰਮਿੰਗ ਦੇ ਨਾਲ ਜੁੜੇ ਆ, ਜੇ ਤੁਸੀਂ ਅੱਜ ਜਸਵੀਰ ਸਿੱਧੂ ਉਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਆ, ਤੁਸੀਂ ਕਾਲ ਵੀ ਜਿਹੜੀ ਉਹ ਕਰ ਸਕਦੇ ਹੋ। ਸਰੋਤਿਓ, ਨੰਬਰ 408272 4082725200 ਦੇ ਉੱਤੇ ਵੀ ਇਹਨਾਂ ਨੂੰ ਲਿਆਉਣ ਦਾ ਮਕਸਦ ਇਹੀ ਆ ਵੀ ਆਪਾਂ ਜਿਹੜੇ ਸੋਲਿਊਸ਼ਨ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਲੱਭ ਸਕੀਏ। ਹੋਰ ਇੰਪੈਕਟਸ, ਰਿਟਰਨ ਆਫ ਇਨਵੈਸਟਮੈਂਟ, ਇੱਦਾਂ ਦੀਆਂ ਚੀਜ਼ਾਂ ਕਿੱਦਾਂ ਕ੍ਰੌਪ ਯੀਲਡ ਦੇ ਉੱਤੇ, ਤੇ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਮਿਲ ਕੇ ਚੱਲ ਰਹੀਆਂ ਆ, ਉਸ ਦੇ ਉੱਤੇ ਆਪਾਂ ਗੱਲਬਾਤ ਨੂੰ ਇੱਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ।
ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। AM, KCVR, Stockton, Modesto, 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਜਸਵੀਰ ਸਿੰਘ ਸਿੱਧੂ ਹੋਣਾ ਦੇ ਨਾਲ, ਫਾਰਮਿੰਗ ਐਕਸਪਰਟ ਨੇ। ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਤੁਸੀਂ ਜੇ ਕੋਈ ਫਾਰਮਿੰਗ ਦੇ ਨਾਲ ਸੰਬੰਧਿਤ ਗੱਲਬਾਤ ਕਰਨਾ ਚਾਹੁੰਦੇ ਆ, ਕੋਈ ਤੁਹਾਡਾ ਸਵਾਲ ਹੈਗਾ ਆ ਫਾਰਮਿੰਗ ਨੂੰ ਲੈ ਕੇ, ਤੁਸੀਂ ਫਾਰਮਰ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਤੇ ਆਪਣੇ ਨਾਲ ਕੁਝ ਕਾਲਰ ਜੁੜੇ, ਆਪਾਂ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਅਮਰਜੀਤ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋ ਭਰਾਵਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਸਵੀਰ ਭਾਈ, ਤੁਹਾਡੇ ਲਈ ਕੁਐਸਚਨ ਆ, ਜਦੋਂ ਤੁਸੀਂ ਗੱਲ ਕੀਤੀ ਆ ਬਈ ਜੇ ਯੀਲਡ ਵਧਾਉਣ ਨੂੰ ਨਾ ਸਾਨੂੰ ਬਈ ਖਾਦ ਪਾਉਣੀ ਪੈਂਦੀ ਹੈ, ਨਾਲੇ ਸਪਰੇਅ ਕਰਨੀ ਪੈਂਦੀ ਆ ਨਾ ਮੈਨੂੰ ਵੀ ਚੇਤਾ, ਮੈਂ ਵੀ ਲੇਟ 80s 90s ਵਿੱਚ ਪੀਚ ਫਾਰਮ ਦਾ ਕੰਮ ਕੀਤਾ ਫਰੂਟ ਖੇਤਾਂ 'ਚ ਨਾ। ਮੈਨੂੰ ਚੇਤਾ ਵੀ ਬਹੁਤ ਜ਼ਿਆਦਾ ਸਪਰੇਅ ਕਰਦੇ ਹੁੰਦੇ ਸੀਗੇ ਪੀਚਾਂ ਨੂੰ ਨਾ, ਅਸੀਂ 3-4 ਸਪਰੇਆਂ ਹੁੰਦੀਆਂ। ਫਿਰ ਜਿੱਦਾਂ ਤੁਸੀਂ ਕਹਿੰਦੇ ਵੀ ਜੇ ਯੀਲਡ ਵਧਾਉਣੀ ਆ, ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਜਿੱਦਾਂ ਇਹਦਾ ਸਾਈਡ ਇਫੈਕਟ ਕੀ ਆ, ਇਹ ਖਾਦ ਪਾਉਣੀ ਜਾਂ ਸਪਰੇਅ ਕਰਨੀ, ਜਿੱਦਾਂ ਲੋਕਾਂ ਤੇ ਜਿੱਦਾਂ ਜਿਹੜੇ ਲੋਕਾਂ ਨੇ ਆਹ ਫਰੂਟ ਖਾਣਾ ਜਾਂ ਨਟ ਖਾਣੇ ਆ ਕਰਕੇ, ਜਿਹੜੀ ਚੀਜ਼ ਨਾ ਹੁਣ ਸਪਰੇਅ ਕੀੜੇ ਨੂੰ ਮਾਰਦੀ ਆ ਨਾ ਪੀਚਾਂ ਤੇ, ਜਿਹੜੀ ਚੀਜ਼ ਕੀੜੇ ਨੂੰ ਅਸਰ ਕਰਦੀ ਆ, ਮਾਰਦੀ ਆ, ਜਾਂ ਉਹ ਬੰਦੇ ਨੇ ਜਦੋਂ ਖਾਣੀ ਆ ਚੀਜ਼ ਉਹਦੇ ਸਰੀਰ ਵਿੱਚ ਜਾਣੀ ਆ, ਉੱਤੇ ਕਿੰਨਾ ਕੁ ਅਸਰ ਆ। ਇੱਦਾਂ ਆਈ ਥਿੰਕ ਆਪਾਂ ਜਿੱਦਾਂ ਕੁਦਰਤ ਨਾਲ ਆਪਾਂ ਖੇਡਦੇ ਹਾਂ, ਇੱਦਾਂ ਖਾਦ ਪਾ ਕੇ ਸਪਰੇਅ ਕਰਕੇ ਜਦੋਂ ਕੁਦਰਤ ਨਾਲ ਖੇਡਦੇ ਹਾਂ, ਫਿਰ ਉਹਦਾ ਸਾਈਡ ਇਫੈਕਟ ਹੀ ਬਹੁਤ ਆ। ਜਿੱਦਾਂ ਨੈਚੁਰਲ ਚੀਜ਼ ਨਹੀਂ ਰਹਿੰਦੀ, ਉਹ ਆਪਾਂ ਬਦਲਦੇ ਹਾਂ ਨਾ। ਇਹ ਥੈਂਕ ਯੂ ਜੀ। ਜੀ ਹਾਂਜੀ, ਇਹਦਾ ਜਿਹੜਾ ਮੇਨ ਆ ਨਾ, ਜਨਦੀ ਆਪਾਂ ਨੂੰ ਨੇਚਰ ਨੇ ਪਰਫੈਕਟ ਸਿਸਟਮ ਦਿੱਤਾ ਸੀਗਾ ਜੀ, ਹੈ ਨਾ, ਜਿਹਦੇ ਵਿੱਚ ਜੋ ਫਸਲ ਨੂੰ ਨਿਊਟ੍ਰੀਐਂਟ ਚਾਹੀਦੇ ਆ ਉਹ ਆਲਰੇਡੀ ਅਵੇਲੇਬਲ ਸੀ, ਤੁਹਾਨੂੰ ਪਾਉਣ ਦੀ ਲੋੜ ਨਹੀਂ ਸੀ। ਓਵਰ ਟਾਈਮ ਹੋਇਆ ਕਿ ਅਸੀਂ ਹਿਊਮਨ ਬੀਇੰਗਸ ਨੇ ਉਹਨੂੰ ਇੰਨਾ ਆਲਟਰ ਕਰ ਦਿੱਤਾ ਕਿ ਉਹ ਇੰਬੈਲੈਂਸ ਹੋਇਆ ਪਿਆ। ਹੁਣ ਜਿੱਦਾਂ ਭਾਈ ਇਹਨਾਂ ਨੇ ਦੱਸਿਆ ਸੀ ਵੀ ਅਸੀਂ ਪੈਸਟੀਸਾਈਡ ਦੀਆਂ ਸਪਰੇਆਂ ਕਰਦੇ ਹਾਂ, ਹਰਬਸਾਈਡ ਦੀਆਂ ਕਰਦੇ ਹਾਂ, ਉਹਦੇ ਜਿਹੜੇ ਮੇਨ ਇਫੈਕਟਸ ਹੈਗੇ ਆ ਨਾ, ਜਿਹੜੇ ਮਾਈਕਰੋ ਆਰਗੇਨਿਜ਼ਮ ਆ, ਜਿਹੜੇ ਬੈਨੀਫਿਸ਼ੀਅਲ ਚੀਜ਼ਾਂ ਜਿਹੜੀਆਂ ਗਰਾਊਂਡ ਦੇ ਵਿੱਚ ਅੱਗੇ ਕੰਮ ਕਰਦੀਆਂ ਸੀ, ਅਸੀਂ ਉਹਨਾਂ ਨੂੰ ਮਾਰ ਦਿੱਤਾ ਗਾ। ਜਦੋਂ ਤੁਸੀਂ ਰਾਉਂਡ ਅਪ ਕਰਦੇ ਆ, ਹਰਬਸਾਈਡ ਕਰਦੇ ਆ, ਸਪਰੇਆਂ ਸਾਰੀਆਂ, ਜਦੋਂ ਉਹ ਮਰ ਜਾਂਦੀਆਂ ਫਿਰ ਉਹ ਤੁਹਾਨੂੰ ਐਡ ਕਰਨੀਆਂ ਪੈਂਦੀਆਂ। ਜੇ ਐਡ ਨਹੀਂ ਕਰਦੇ, ਤੁਸੀਂ ਜ਼ਿਆਦਾ ਚੀਜ਼ਾਂ ਫਰਟੀਲਾਈਜ਼ਰ ਪਾ ਦਿਓ, ਹੋਰ ਪਾ ਦਿਓ, ਉਹਦਾ ਅਸਰ ਨਹੀਂ ਹੁੰਦਾ। ਠੀਕ ਹੈ। ਜਦੋਂ ਤੁਸੀਂ ਉੱਪਰ ਸਪਰੇਅ ਕਰਦੇ ਆ, ਉਹਦੇ ਵਿੱਚ ਵੀ ਜਾਣੀ ਦੀ ਜਿਹੜੀਆਂ ਇਫੈਕਟਸ ਪੈਂਦੀਆਂ ਨਾ, ਤੁਸੀਂ ਜੇ ਇੱਕ ਚੀਜ਼ ਨੂੰ ਐਡਰੈਸ ਕਰਦੇ ਆ ਵੀ ਜਾਣੀ ਦੀ ਅਸੀਂ ਸਾਡੇ ਆਹ ਫੰਗਸ ਲੱਗਿਆ, ਸਾਡੇ ਆਹ ਡਿਜ਼ੀਜ਼ ਲੱਗੀ ਆ, ਉਹ ਚੀਜ਼ ਤੁਸੀਂ ਐਡਰੈਸ ਕਰਦੇ ਆ, ਪਰ ਉਹਦੇ ਨਾਲ ਦੋ ਚੀਜ਼ਾਂ ਡੈਮੇਜ ਵੀ ਕਰਦੇ ਆ। ਇਹਦੇ ਨਾਲ ਜੋ ਵੀ ਕੈਮੀਕਲ ਵਾਲੇ ਕੰਪਨੀਆਂ ਵਾਲੇ ਆ ਨਾ, ਉਹ ਤੁਹਾਨੂੰ ਸਿਰਫ ਇਹੀ ਚੀਜ਼ ਨਹੀਂ ਦਿੰਦੇ, ਜਿਹੜੀਆਂ ਸਾਰੀਆਂ ਦਵਾਈਆਂ ਬਣੀਆਂ ਪਈਆਂ, ਉਹ ਸਿਰਫ ਉਹ ਮਾਰਦੀਆਂ ਨਹੀਂ, ਉਹ ਰਿਪਲੈਨਿਸ਼ ਵੀ ਥੋੜਾ ਜਿਹਾ ਕਰਦੀਆਂ। ਫਿਰ ਆ ਜਾਂਦਾ ਜੈਨੇਟਿਕਸ ਤੇ ਚੀਜ਼ਾਂ ਜੀ, ਹੈ ਨਾ, ਬਈ ਜਿਹੜਾ ਪੀਚ ਲਾ ਲਾ, ਫਰੂਨ ਲਾ ਲਾ, ਕੋਈ ਲਾ ਲਾ, ਉਹਦੇ ਨਿਊਟ੍ਰੀਐਂਟ ਚੇਂਜ ਜ਼ਰੂਰ ਹੁੰਦੇ ਆ, ਪਰ ਇੰਨੇ ਵੀ ਚੇਂਜ ਨਹੀਂ ਹੁੰਦੇ ਕਿ ਟਰੀ ਰਿਜੈਕਟ ਕਰ ਦਿੰਦਾ, ਉਦੋਂ ਬਾਅਦ ਲੈਂਦਾ ਨਹੀਂ, ਉਹਦਾ ਟੇਸਟ ਖਰਾਬ ਹੋ ਜਾਂਦਾ, ਹੈ ਨਾ। ਉਹਦੇ ਜਿਹੜਾ ਕ੍ਰਾਪ ਰਾਈਪਿੰਗ ਦਾ ਟਾਈਮਿੰਗ ਆ, ਉਹ ਟਾਈਮਿੰਗ ਆਫ ਹੋ ਜਾਂਦੀ ਆ, ਹੈ ਨਾ। ਹੁਣ ਤੁਸੀਂ ਦੇਖੋਗੇ ਕਈ ਵਾਰੀ ਹੁੰਦਾ ਪੀਚਾਂ ਦੇ, ਜਿਹਦਾ ਭਾਈ ਨੇ ਗੱਲ ਕੀਤੀ ਸੀ, ਹੈ ਨਾ, ਸਾਰਾ ਸਾਈਜ਼ ਨਹੀਂ ਇਕੱਠਾ ਬਣਦਾ, ਉਹਦਾ ਰੰਗ ਨਹੀਂ ਸੇਮ ਹੁੰਦਾ। ਉਹਦੇ ਜਿਹੜੇ ਇਫੈਕਟ ਆ, ਉਹ ਇਹੀ ਇਫੈਕਟ ਆ ਕਿ ਅਸੀਂ ਜਾਣੀ ਦੀ ਉਹ ਬੂਟਿਆਂ ਨੂੰ ਆਲਟਰ ਕਰ ਦਿੱਤਾ। ਆਲਟਰ ਕੀਤਾ ਕਿਉਂ? ਬਿਮਾਰੀ ਲੱਗੀ ਸੀ। ਹੁਣ ਜੇ ਆਪਣੇ ਹਿਊਮਨ ਬੀਇੰਗਸ ਤੇ ਲਾ ਲਓ, ਜੇ ਕਿਸੇ ਨੇ ਕੀਮੋਥੈਰੇਪੀ ਲਈ ਆ, ਉਹਨੂੰ ਟਾਈਮ ਲੱਗੂ ਉਹਨੂੰ ਰਿਕਵਰ ਹੋਣ ਨੂੰ। ਜਦੋਂ ਬੂਟਿਆਂ ਨੂੰ ਅਸੀਂ ਹਰਬਸਾਈਡ ਹੋਰ ਕਰਦੇ ਆ, ਹਾਂ ਬਿਮਾਰੀ ਐਡਰੈਸ ਕਰਨ ਲਈ ਜ਼ਰੂਰ ਕਰਦੇ ਆ, ਪਰ ਉਹਨਾਂ ਵਿੱਚ ਵੀ ਪਾਉਣਾ ਪੈਣਾ। ਜਿੱਥੇ ਮੇਰਾ ਪਹਿਲਾ ਗੱਲ ਕਰਦੇ ਸੀਗੇ ਕਿ ਜੇ ਉਹ ਚੀਜ਼ਾਂ ਨਾ ਪਾਵੋਗੇ, ਤੁਹਾਡੀ ਯੀਲਡ ਘਟਦੀ ਜਾਣੀ ਆ। ਉਹ ਇੰਨੀ ਘਟ ਜਾਣੀ ਆ ਕਿ ਫਾਰਮਿੰਗ ਤੁਹਾਨੂੰ ਪ੍ਰੋਫਿਟੇਬਲ ਨਹੀਂ ਰਹਿਣੀ। So basically, we are at a point of no return. Are we like, ਮਤਲਬ ਜੇ ਹਰਬਸਾਈਡ ਪੈਸਟੀਸਾਈਡ ਪਾਉਣ ਦੇ ਮੁਕਾਬਲੇ 'ਚ ਜੇ ਹੁਣ ਆਪਾਂ ਨਹੀਂ ਪਾਵਾਂਗੇ, ਇੰਨੀ ਪਾਪੂਲੇਸ਼ਨ ਆ ਅਰਥ ਦੀ, ਕੱਲਾ ਆਰਗੈਨਿਕ ਦੇ ਕਰਕੇ, ਉਹ ਚੀਜ਼ਾਂ ਕਰਕੇ ਸਰਵਾਈਵ ਨਹੀਂ ਹੋ ਸਕਦਾ।
ਨਹੀਂ ਆਰਗੈਨਿਕ ਦੇ ਵਿੱਚ ਵੀ ਨਾ ਜਿਹੜਾ ਉਹ ਨੈਚੁਰਲੀ ਕਹਿੰਨਾ ਉਹਦੇ ਉਸ ਨਿਊਟ੍ਰੀਐਂਟ ਲੈਵਲ ਨਹੀਂ ਹੁੰਦੇ। ਅੱਛਾ। ਜੇ ਹੁਣ ਤੁਹਾਡਾ ਸੋਇਲ ਆਲਟਰ ਹੋ ਗਿਆ ਗਾ, ਤੁਹਾਡਾ ਪਾਣੀ ਆਲਟਰ ਹੋਇਆ ਵਾ, ਉਹਨੇ ਤੁਹਾਨੂੰ ਉਹ ਫਰੂਟ ਜਿਹੜਾ ਆਪਾਂ ਕਹਿੰਦੇ ਆ ਨਾ, ਇਉਂ ਕਹਿੰਦੇ ਆ ਵੀ ਉਹਦੇ ਪੈਸਟੀਸਾਈਡ ਹੈ ਨਹੀਂ ਸੀ, ਪਰ ਆਪਾਂ ਇਉਂ ਨਹੀਂ ਉਹਨੂੰ ਕਹਿੰਦੇ ਵੀ ਉਹਦਾ ਨਿਊਟ੍ਰੀਐਂਟ ਲੈਵਲ ਕੀ ਸੀ। ਇਹ ਹੋ ਸਕਦਾ ਕਿ ਜਦੋਂ ਅਸੀਂ ਜਿਹੜੇ ਹੋਰ ਐਲੀਮੈਂਟਸ ਜਿਹੜੀਆਂ ਮਿਸ ਹੁੰਦੀਆਂ ਜਦੋਂ ਅਸੀਂ ਐਡ ਕਰ ਦਿੰਦੇ ਆ, ਉਹ ਨਿਊਟ੍ਰੀਸ਼ਨ ਲਈ ਬੈਟਰ ਹੋਵੇ, ਹੈਨਾ। ਹੁਣ ਜਦੋਂ 16 ਚੀਜ਼ਾਂ ਡਿਫਰੈਂਟ ਨਿਊਟ੍ਰੀਐਂਟ ਚਾਹੀਦੇ ਆ, ਜੇ ਆਰਗੈਨਿਕ ਦੇ ਵਿੱਚ ਉਹ ਸੋਇਲ ਦੇ ਵਿੱਚ ਹੈ ਹੀ ਨਹੀਂ, ਉਹ ਕ੍ਰਾਪ 'ਚ ਵੀ ਮਿਸ ਹੋਣੇ ਆ, ਉਹ ਫਰੂਟ 'ਚ ਵੀ ਮਿਸ ਹੋਣੇ ਆ, ਹੈਨਾ। ਤੇ ਉਹਦਾ ਜਾਣਦੀ ਉਹ ਟੇਸਟ ਵੀ ਡਿਫਰੈਂਟ ਹੋਣਾ, ਸਾਈਜ਼ ਵੀ ਡਿਫਰੈਂਟ ਹੋਊਗਾ, ਹੈਨਾ। ਤੇ ਪਰ ਜਦੋਂ ਜਾਣਦੀ ਇਹਦਾ ਮਤਲਬ ਇਹ ਨਹੀਂ ਕਿ, ਪਰ ਉਹ ਹੈਗਾ ਵੀ ਤੁਸੀਂ ਇਹ ਬੈਲੈਂਸਲੀ ਚੀਜ਼ਾਂ ਕਿੱਦਾਂ ਕਰਦੇ ਆ ਸਾਰੀਆਂ, ਹੈਨਾ। ਤੇ ਹਾਂ ਜਦੋਂ ਕੋਈ ਬਿਮਾਰੀ ਲੱਗਦੀ ਆ ਉਹਨੂੰ ਸਪਰੇਅ ਕਰਨੀ ਪੈਣੀ ਆ। ਨਹੀਂ ਇਹ ਤਾਂ ਹੈ ਹੀ ਆ। ਹੁਣ ਆਪਾਂ ਜੇ ਕਹੀਏ ਵੀ ਹੁਣ ਆਪਾਂ ਨੂੰ ਕੋਈ ਬਿਮਾਰੀ ਲੱਗੀ, ਆਪਾਂ ਉਹਦੀ ਦਵਾਈ ਨਾ ਖਾਈਏ ਜਾਂ ਉਹਦਾ ਇਲਾਜ ਨਾ ਕਰੀਏ, ਤਾਂ ਉਹਨੇ ਗਾਂ ਤੋਂ ਗਾਂ ਵਿਗੜਦੇ ਜਾਣਾ ਆ। ਹੁਣ ਇੱਥੇ ਬਦਾਮਾਂ 'ਚ ਸਪਰੇਅ ਕੀਤੀ ਸੀ ਇਨਸੈਕਟੀਸਾਈਡ ਮਾਰਨ ਨੂੰ, ਮਾੜਿਆਂ ਨੂੰ ਮਾਰਨ ਨੂੰ ਕੀਤੀ ਸੀ, ਬੈਨੀਫੀਸ਼ੀਅਲ ਵਿੱਚ ਉਹਦੇ ਐਡ ਕੀਤੇ ਸੀ ਵੀ ਪਾਪੂਲੇਸ਼ਨ ਵੀ ਬਣੀ ਰਹੇ, ਹੈਨਾ। ਤੇ ਉਹ ਇਸ ਕਰਕੇ ਨਾ ਜਾਣਦੀ ਜਿਹੜੀ ਇਹ ਜ਼ਿਆਦਾ ਸਮਝਣ ਦੀ ਲੋੜ ਆ ਕਿ ਜਾਣਦੀ ਵੀ ਖੇਤੀ ਨੂੰ ਅਸੀਂ ਕਰਦੇ ਕਿੱਦਾਂ ਕੀ ਆ। ਜੇ ਅਸੀਂ ਪੈਜ ਕੇ ਜਾਣਦੀ ਵੀ ਹਾਂ ਜਿਹੜੇ ਜਦੋਂ ਆਰਗੈਨਿਕ ਖੇਤੀ ਹੁੰਦੀ ਸੀ ਉਦੋਂ ਯੀਲਡ ਵੀ ਨਹੀਂ ਸੀ ਹੁੰਦੀ। ਤੇ ਦੂਸਰਾ ਕੁਐਸਚਨ ਇਹ ਵੀ ਆ ਕਿ ਜਿਹੜੀਆਂ ਉਹ ਫਸਲਾਂ ਹੁੰਦੀਆਂ ਸੀ, ਅੱਜ ਕੱਲ੍ਹ ਦੇ ਜਿਹੜੇ ਜੈਨੇਟਿਕਸ ਤੇ ਕੰਮ ਹੋ ਰਹੇ ਆ, ਜਿਹੜੀਆਂ ਜੀਨਾਂ ਰੂਟਸ ਤੇ ਕੰਮ ਹੋ ਰਹੀਆਂ, ਉਹ ਆਲਰੇਡੀ ਆਲਟਰ ਹੋਈਆਂ, ਉਹ ਮੰਗਦੀਆਂ ਇਹ ਜਿਹੜੀ ਚੀਜ਼ ਨੇ ਯੀਲਡ ਜ਼ਿਆਦਾ ਦੇਣੀ ਆ, ਉਹਨੇ ਖੁਰਾਕ ਵੀ ਜ਼ਿਆਦਾ ਮੰਗਣੀ। ਜੇ ਉਹਨੂੰ ਉਨੀ ਖੁਰਾਕ ਨਾ ਦੇਵੋ ਤਾਂ ਉਹਨਾਂ ਨੇ ਉਹ ਯੀਲਡ ਫਿਰ ਆਟੋਮੈਟਿਕਲੀ ਯੀਲਡ ਵੀ ਹੋਣੀ, ਸ਼ਾਖਸ ਵੀ ਹੋ ਜਾਣਾ, ਬੂਟੇ ਵੀ ਉਦਾਸੇ ਜੇ ਲੱਗਣ। ਜੀ, ਸੋ ਦਿਸ ਇਜ਼ ਦਾ ਨਿਊ ਰਿਐਲਿਟੀ। ਇਟਸ ਅ ਨਿਊ ਰਿਐਲਿਟੀ ਵੀ ਜਾਣਦੀ। ਮੇਨ ਆਪਣਾ ਜਿਹੜਾ ਪੱਗ ਦਾ ਅਸੀਂ ਕਹਿੰਦੇ ਆ ਵੀ ਜੁਆਇਨ ਕਰੋ ਸਾਰੇ, ਹੈਨਾ, ਇਕੱਠੇ ਹੋ ਕੇ ਸਾਰੇ ਜਾਣਦੀ ਇਦਾਂ ਦੇ ਜਿਹੜੇ ਕੁਐਸਚਨਸ ਆ ਅਸੀਂ ਐਡਰੈਸ ਕਰ ਸਕੀਏ, ਉਹਦਾ ਮੇਨ ਮਕਸਦ ਇਹੀ ਆ। ਤੇ ਕਿਉਂ ਜੇ ਤੁਸੀਂ ਪ੍ਰੋਫਿਟੇਬਲ ਨਹੀਂ ਗਏ, ਜੇ ਤੁਹਾਡੇ ਖਰਚੇ ਜ਼ਿਆਦਾ ਹੋਣ, ਐਰਕੀ ਕੈਮੀਕਲ ਦੇ ਖਰਚੇ 3 ਤੋਂ 4 ਗੁਣਾ ਹੋ ਗਏ ਆ, ਡੀਜ਼ਲ ਦੇ ਖਰਚੇ ਜ਼ਿਆਦਾ ਆ ਗਏ, ਹੈਨਾ, ਤੇ ਕਰਾਪਾਂ ਦੀਆਂ ਪ੍ਰਾਈਸਿਸ ਘੱਟ ਆ, ਜਿਹੜੀ ਵੋਲੋ ਇਕਨੋਮਿਕਸ ਆ ਉਹ ਜਿਹੜੀਆਂ ਜਾਣੀ ਦੀ ਹੁਣ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਲੱਗੀ ਆ, ਉਹਨੇ ਟੋਟਲੀ ਦੁਨੀਆ ਚੇਂਜ ਕਰਤੀ ਆ, ਹੈਨਾ। ਇਹ ਚੇਂਜ ਇਉਂ ਨਹੀਂ ਵੀ 1 ਸਾਲ ਲਈ, ਇਹ ਅਗਲੇ 3-4 ਸਾਲ ਇਹ ਫੂਡ ਸ਼ਾਰਟੇਜ ਦਾ ਜਿਹੜਾ ਰੌਲਾ ਆ। ਨਹੀਂ ਜਿਹੜਾ ਫੂਡ ਸ਼ਾਰਟੇਜ ਦਾ ਤੁਹਾਨੂੰ ਹੁਣ ਐਗਜ਼ਾਮਪਲ ਦੇਖੋ, ਅੱਗੇ ਆਪਣਾ ਇੱਥੇ ਕੋਰਨ, ਸੋਇਆਬੀਨ ਤੇ ਕਾਟਨ ਵਿਕਦੀ ਨਹੀਂ ਸੀ, ਹੈਨਾ। ਤੇ ਜਿਹੜੀ ਕੈਲੀਫੋਰਨੀਆ ਦੀ ਖੇਤੀ ਆ, ਇਹ ਏਕਰੇਜ ਬਹੁਤ ਘੱਟ ਆ ਕੰਪੇਅਰ ਟੂ ਦਾ ਹੋਲ US, ਹਾਂਜੀ, ਹੈਨਾ। ਠੀਕ ਆ। ਹੁਣ ਜਦੋਂ ਦਾ ਕੋਰਨ ਤੇ ਜ਼ਿਆਦਾ ਸੋਇਆਬੀਨ ਐਨੀਮਲ ਫੂਡਸ ਲਈ ਜਾਂਦਾ, ਉਹਨਾਂ ਦੀਆਂ ਪ੍ਰਾਈਸਾਂ ਡਬਲ ਹੋ ਗਈਆਂ। ਉਹ ਡਬਲ ਹੋਣ ਨਾਲ ਸਾਰਾ ਫਰਟੀਲਾਈਜ਼ਰ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ, ਦੂਜੇ ਜਿਹੜੀਆਂ ਕਮੋਡਿਟੀਜ਼ ਆ ਉਹਨਾਂ ਉਹ ਕਮੋਡਿਟੀਜ਼, ਤੇ ਫਿਰ ਉਹ ਇੱਥੇ ਦਾ ਉਹਨਾਂ ਰਹਿੰਦਾ ਨਹੀਂ ਉੱਥੇ। ਕਿਉਂ ਇੱਥੇ ਆਪਾਂ ਚਲੋ ਕੋਈ 1000 ਏਕੜ ਚ ਪਾ ਲੂਗਾ, ਉੱਥੇ ਤਾਂ 5-5, 10, 5000 ਏਕੜ ਵਾਲਾ ਫਾਰਮਰ ਛੋਟਾ ਫਾਰਮਰ ਗਿਣਿਆ ਜਾਂਦਾ। ਸੋ ਸਰਕਲ ਪੂਰੀ ਤਰ੍ਹਾਂ ਜਿਹੜਾ ਉਹ ਡਿਸਟਰਬ ਹੋ ਗਿਆ ਇਸ ਸਾਰੇ ਦੇ ਨਾਲ, ਉਹ ਸਾਰਾ ਇਕੋਸਿਸਟਮ। ਇੱਕ ਜਿਹੜਾ ਜਾਣਦੀ ਪਾਣੀ ਦੀ ਸ਼ੋਰਟੇਜ ਦੇ ਨਾਲ ਪਾਣੀ ਕੁਆਲਿਟੀ ਨਾਲ ਯੀਲਡ ਇੰਪੈਕਟ ਹੋਈ ਆ। ਇੱਕ ਜਿਹੜੇ ਰੂਟ ਸਿਸਟਮ ਉਦੋਂ ਦੇ ਲਾਏ ਸੀਗੇ ਉਹ ਪਿਕਅਪ ਨਹੀਂ ਉਹਨਾਂ ਕਰ ਰਹੇ, ਤੁਹਾਡੇ ਕ੍ਰਾਪ ਉਹਨਾਂ ਆ ਨਹੀਂ ਰਿਹਾ, ਪ੍ਰਾਈਸਿਸ ਉਨੀ ਵੱਧ ਨਹੀਂ ਰਹੀਆਂ, ਹੈਨਾ। ਸੋ ਇਸ ਦੇ ਲਈ ਜਾਣੀ ਦੀ ਅਸੀਂ ਬੈਲੈਂਸ ਕਰਕੇ ਕਿੱਦਾਂ ਚੀਜ਼ ਰੱਖਣੀ ਆ। ਜੀ ਜੀ, ਸੋ ਥੈਂਕ ਯੂ ਅਮਰਜੀਤ ਜੀ, ਕਾਲ ਦੇ ਲਈ ਬੜੀ ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਨਾਂ ਭਤੀਜਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਆ ਜੀ, ਜਗਤਾਰ ਆਪਣੇ ਸਾਹਿਬ, ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ? ਪਹਿਲਾਂ ਮੈਂ ਆਪਣੀ ਇਨਫੋਰਮੇਸ਼ਨ ਦੱਸਦਾ। ਹਾਂਜੀ ਦੱਸੋ ਜੀ। ਹਾਂਜੀ, ਪਹਿਲਾਂ ਮੈਂ ਆਪਣੀ ਇਨਫੋਰਮੇਸ਼ਨ ਦੱਸਦਾ। ਕਹਿੰਦਾ ਸਭ ਤੋਂ ਆਪਣਾ ਦੱਸੀ ਦਾ 6 ਸਾਲ ਮੈਂ ਨਾਗਾਲੈਂਡ ਦੇ ਵਿੱਚ ਨੌਕਰੀ ਕੀਤੀ, ਉੱਥੋਂ ਦੌੜਾ, ਮੌਤ ਤੋਂ ਡਰਦਾ ਇੱਥੇ ਦੌੜਾ, ਇੱਥੇ ਆ ਗਿਆ। 10 ਸਾਲ ਮੈਂ ਖੇਤੀ 'ਚ ਕੰਮ ਕੀਤਾ, ਉੱਥੋਂ ਦੇਖਿਆ ਵੀ ਖੇਤੀ ਵਾਲਿਆਂ ਨੂੰ ਬਹੁਤ ਪੈਸਾ ਬਣਦਾ, ਆਪਣੀ ਖੇਤੀ ਲੈ ਲਈ। 10 ਸਾਲ ਉਹਦੇ ਵਿੱਚ ਲੂਜ ਪੈਸਾ ਕੀਤਾ। 20 ਸਾਲ ਮੈਂ ਹੁਣ ਟਰੱਕ ਚਲਾਇਆ, ਮੈਂ ਟਰੱਕ 'ਚੋਂ ਰੋਟੀ ਖਾਣ ਲੱਗਾ। ਖੇਤੀ ਦੇ ਵਿੱਚ ਮੈਂ ਆਪਣੇ ਪਰਿਵਾਰ 'ਚ ਵੀ ਲੜਾਈ ਪਾ ਲਈ, ਨਿਆਣਿਆਂ 'ਚ ਵੀ ਲੜਾਈ ਪਾ ਲਈ। ਡਾਕਟਰ, ਜਿੱਦਾਂ ਡਾਕਟਰਾਂ ਦੀ ਤੁਸੀਂ ਗੱਲ ਕੀਤੀ,
ਅਸੀਂ ਡਾਕਟਰਾਂ ਦੇ ਮਗਰ ਨਹੀਂ ਚੱਲਦੇ। ਪਿਛਲੇ ਫਰਾਈਡੇ ਮੈਂ ਡਾਕਟਰ ਕੋਲ ਗਿਆ, ਡਾਕਟਰ ਦਾ ਜਿਹੜਾ ਤੁਸੀਂ ਨਾਂ ਲਿਆ, ਉਹ ਕਹਿੰਦੇ ਇੱਦਾਂ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਐਕਸਰੇ ਕਰਾਓ। ਮੈਂ ਉਹਨਾਂ ਦਾ ਕਹਿਣਾ ਮੰਨਿਆ, ਐਕਸਰੇ ਕਰਾਏ, ਦੂਸਰਾ ਬਰਾੜ ਆ ਗਿਆ, ਕਹਿੰਦਾ ਐਕਸਰੇ ਕਰਾਓ ਤੇ ਬਗੈਰ ਕੁਛ ਨਹੀਂ। ਉਹ ਕਹਿੰਦਾ ਵੀ ਜੇ ਤਾਂ ਤੈਂ ਅਪੁਆਇੰਟਮੈਂਟ ਬਣਾਉਣੀ ਆ, ਮਹੀਨਾ 2 ਮਹੀਨੇ 3 ਮਹੀਨੇ ਲੱਗ ਸਕਦੇ ਆ। ਕਰਨੈਲ ਜੀ ਚਲੋ ਇਹ ਤਾਂ ਉਹ ਹੋ ਗਿਆ। ਜੇ ਤੁਹਾਡਾ ਖੇਤੀ ਦੇ ਬਾਰੇ ਪਲੀਜ਼ ਜੇ ਕੋਈ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਕਰੋ। ਆਪਾਂ ਇਦਾਂ ਦੀ ਗੱਲ ਆਪਾਂ ਕਿਸੇ ਹੋਰ ਦਿਨ ਜਿਹੜੀ ਉਹ ਕਰ ਲਵਾਂਗੇ। ਮੈਂ ਦੱਸਦਾ ਜੀ, ਖੇਤੀ ਦੇ ਬਾਰੇ ਇਹ ਆ, ਅੱਧੀਆਂ ਚੀਜ਼ਾਂ ਹੀ ਨਹੀਂ ਅਜੇ ਦੱਸ ਰਹੇ ਆ। ਅੱਧੀਆਂ ਚੀਜ਼ਾਂ ਦੀ ਇਹਨਾਂ ਨੂੰ ਜੇ ਲੋੜ ਹੋਈ ਤਾਂ ਮੈਨੂੰ ਫੋਨ ਕਰ ਲੈਣਾ, ਮੇਰਾ ਫੋਨ ਲਿਖੋ। ਠੀਕ ਹੈ, ਮਿਹਰਬਾਨੀ ਢਿੱਲੋਂ ਜੀ। ਸੋ ਅੱਧੀਆਂ ਚੀਜ਼ਾਂ ਦਾ ਦੱਸ ਰਹੇ ਆ, ਅੱਧੀਆਂ ਚੀਜ਼ਾਂ ਮਿਸਿੰਗ ਆ। ਸੋ ਕਿਹੜੀਆਂ ਚੀਜ਼ਾਂ ਮਿਸਿੰਗ ਆ ਜੀ ਜਸਵੀਰ ਜੀ? ਨਹੀਂ ਉੱਦਾਂ ਐਕਚੁਅਲੀ ਨਾ ਜਿਹੜੀ ਖੇਤੀ ਆ ਉਹ ਹੈ ਕੰਪਲੀਕੇਟਡ। ਹਾਂਜੀ ਹੈ ਨਾ, ਜੇ ਤੁਸੀਂ ਦੇਖੋ ਜਿੱਦਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਖੇਤੀ ਕੀਤੀ, ਹੈ ਨਾ, ਜੇ ਤੁਸੀਂ ਜਾਣੀ ਫਾਰਮ ਲੈ ਲਿਆ, ਲੈ ਕੇ ਤੁਹਾਨੂੰ ਅੰਡਰਸਟੈਂਡਿੰਗ ਹੈ ਨਹੀਂ ਗੀ ਸੋਇਲ ਦੀ, ਪਾਣੀ ਦੀ, ਜਿਹੜੀ ਪਲਾਂਟ ਉਹ ਕਿੱਦਾਂ ਚੱਕਦਾ, ਕੀ ਕਰਦਾ, ਕਿੱਦਾਂ, ਉਹ 'ਚ ਇਸ਼ੂ ਆਉਣੇ ਹੀ ਆਉਣੇ ਆ। ਸੋ ਮੈਨੂੰ ਲੱਗਦਾ ਅੱਧੀ ਇਨਫੋਰਮੇਸ਼ਨ ਸ਼ਾਇਦ ਉਹਨਾਂ ਦੀ ਆਪਣੀ ਮਿਸਿੰਗ ਸੀ ਉਸ ਟਾਈਮ ਦੇ ਉੱਤੇ, ਇਹ ਹੋ ਸਕਦਾ। ਚਾਹੇ ਫਿਰ ਤੁਸੀਂ ਜਿਹੜੀ ਇਕਨੋਮਿਕਸ ਦੇਖਦੇ ਆ ਨਾ, ਜਿੱਦਾਂ ਹੁਣ ਆਪਾਂ ਯੂਕਰੇਨ ਰਸ਼ੀਆ ਦੀ ਗੱਲ ਕੀਤੀ ਜੀ ਹਨਾ, ਬਈ ਜੇ ਅੱਜ ਤੋਂ 5 ਸਾਲ ਪਹਿਲਾਂ ਕਿਸੇ ਨੇ ਕਪਾਹ ਲਾਈ ਹੁੰਦੀ, ਹਾਂਜੀ, ਉਹਨੂੰ ਪ੍ਰਾਈਸ ਜਾਣੀ ਦੀ ਆਲਮੋਸਟ 20% ਵੀ ਨਹੀਂ ਸੀ ਮਿਲਣੀ। ਹੈਨਾ, ਵੀ ਜਿਹੜਾ ਇਕਨੋਮਿਕਸ ਨਾ ਉਹ ਦੇਖਦੇ ਆ ਵੀ ਕਿਹੜਾ ਕ੍ਰਾਪ ਕਿੰਨਾ ਲੱਗਿਆ, ਕਿੱਥੇ ਗਿਆ, ਕੀ ਚੱਲਿਆ, ਹੈਨਾ। ਇੱਕ ਤਾਂ ਹੈਗਾ ਚਲੋ ਜਾਣਦੀ ਉੱਦਾਂ ਲੱਕਲੀ ਵੀ ਜਾਣਦੀ ਉਧਰ ਨੂੰ ਡਾਇਰੈਕਸ਼ਨ ਹੋਈ ਜਾਂਦੀ ਆ, ਹੈਨਾ, ਪਰ ਇੰਨਾ ਹੈ ਵੀ ਜਾਣਦੀ ਜਿਹੜਾ ਖੇਤੀ ਦਾ ਫਾਰਮਰ ਉਹੀ ਸਕਸੈਸਫੁਲ ਆ ਜਿਹੜਾ ਆਪਣਾ ਟੋਟਲੀ ਸਮਝ ਕੇ ਕਰਦਾ। ਆਪਣੇ ਬਹੁਤ ਫਾਰਮਰ ਆ ਵੈਲੀ ਦੇ ਵਿੱਚ ਜਿਹੜੇ ਬਹੁਤ ਸਕਸੈਸਫੁਲ ਆ। ਜੀ ਹੈਨਾ, ਹੁਣ ਤੁਸੀਂ ਬਦਾਮਾਂ ਦੇ ਵਿੱਚ ਵੀ, ਗ੍ਰੇਪਾਂ ਦੇ ਵਿੱਚ ਵੀ ਉਹਨੇ ਵੀ ਨਹੀਂ ਗਏ, ਹੈਨਾ। ਪਰ ਜੇ ਤੁਸੀਂ ਸ਼ਾਰਟਕਟ ਕਰਨ ਦੀ ਟਰਾਈ ਕਰਦੇ ਆ, ਵੀ ਜੇ ਬਿਨਾਂ ਸਮਝ ਤੋਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਹੁੰਦੀ ਆ, ਉਹ ਜਨਰਲੀ ਤੁਸੀਂ ਨਾ ਅੱਖਾਂ ਮੀਚ ਕੇ ਬਲਾਈਂਡਲੀ ਡਿੱਗਦੇ ਹੀ ਡਿੱਗਦੇ। ਸੋ ਰਿਟਰਨ ਆਫ ਇਨਵੈਸਟਮੈਂਟ ਨਹੀਂ ਆ। ਫਿਰ ਜੇ ਤੁਸੀਂ ਇਨਵੈਸਟਮੈਂਟ ਤਾਂ ਬੰਦਾ ਕਹਿੰਦਾ ਵੀ ਚੱਲ ਮੈਂ ਖੇਤੀ 'ਚ ਕਰਦਾ, ਇਨਵੈਸਟਮੈਂਟ ਕਰ ਦਿੰਦਾ ਆ, ਆਪ ਉਹਦੇ ਤੇ ਜ਼ੋਰ ਨਹੀਂ ਲਾਉਣਾ, ਧਿਆਨ ਨਹੀਂ ਦੇਣਾ, ਕਿਉਂਕਿ ਲਾਈਕ ਇਹ ਹੁਣ ਈਕੋਸਿਸਟਮ ਬਹੁਤ ਤਗੜਾ ਆ, ਹਰ ਇੱਕ ਚੀਜ਼ ਦੇ ਨਾਲ ਇਨਵੋਲਵਡ ਆ। ਤੁਹਾਨੂੰ ਇਹ ਵੀ ਦੇਖਣਾ ਪੈਣਾ ਮਾਰਕੀਟ 'ਚ ਕਿਸ ਚੀਜ਼ ਦੀ ਵੈਲਿਊ ਆ, ਕਿਹਦੀ ਨਹੀਂ ਵੈਲਿਊ ਹੈਗੀ, ਕੀ ਕਿੱਦਾਂ ਕਰਨਾ, ਕਿੱਥੇ ਵੇਚਣੀ, ਕਿੱਦਾਂ ਵੇਚਣੀ ਆ। ਦੇयर ਟੂ ਮੈਨੀ ਥਿੰਗਸ। ਜੇ ਤੁਸੀਂ ਉਹ ਚੀਜ਼ ਨੂੰ ਨਹੀਂ ਕਰਦੇ ਫਿਰ ਆਟੋਮੈਟਿਕਲੀ ਤੁਹਾਡੀ ਇਨਵੈਸਟਮੈਂਟ ਦੇ ਰਿਟਰਨ ਨਹੀਂ। ਹਾਂ, ਤੁਸੀਂ ਫੇਲ ਹੋਵੋਗੇ, ਹੈਨਾ। ਅੱਜ ਨਹੀਂ ਤਾਂ ਕੱਲ ਨੂੰ ਹੋ ਜਾਊਗਾ, ਅੱਜ ਨਹੀਂ ਕੱਲ ਨੂੰ ਹੋਊਗਾ। ਕਿਉਂ? ਜੇ ਤੁਹਾਨੂੰ ਹਮੇਸ਼ਾ ਹੀ 2-4 ਸਾਲ ਗਾਹਾਂ ਮੂਹਰੇ ਜਾਂਦੀ ਚੱਲਣਾ ਪੈਂਦਾ। ਹੁਣ ਅੱਜ ਦੇਖੋ ਜਿਹੜੀਆਂ ਸਾਰੀਆਂ ਵੱਡੀਆਂ ਕੰਪਨੀਆਂ ਚੱਲਦੀਆਂ, ਉਹਨਾਂ ਦੇ 10 ਤੋਂ 20 ਸਾਲ ਦੇ ਪਲਾਨ ਆ। ਜਿਹੜੇ 10 ਤੋਂ 20 ਸਾਲ ਪਲਾਨ ਉਹ ਅੰਡਰਪਿਨ ਕਰਦੇ ਆ, ਉਹ 'ਚ ਅਸੰਪਸ਼ਨਸ ਆ। ਜੀ ਬਿਲਕੁਲ, ਹਾਂ ਨਾ। ਹੁਣ ਜੇ ਤੁਸੀਂ ਦੇਖੋ ਇੱਥੇ ਆਪਣੇ ਅੱਜ ਖੇਤੀ 'ਚ ਪੈਂਦੇ ਆ, ਤੁਸੀਂ ਜ਼ਮੀਨ ਲੈ ਲਓ ਵੈਸਟ ਸਾਈਡ ਤੇ ਜਾ ਕੇ, ਹੈਨਾ, ਆਮ ਜ਼ਮੀਨ ਇੱਥੇ ਚੱਲ ਤੁਸੀਂ 30,000 ਨੂੰ 35,000 ਨੂੰ ਏਕੜ ਮਿਲਦੀ ਆ, ਉੱਥੇ 5 ਨੂੰ ਮਿਲ ਗਈ। ਅਗਲਾ ਕਹਿੰਦਾ ਬਹੁਤ ਸਸਤੀ ਮਿਲ ਗਈ। ਕੱਲ ਨੂੰ ਉੱਥੇ ਪਾਣੀ ਘੱਟ ਹੋ ਗਿਆ, ਤੁਸੀਂ ਆਪੇ ਹੀ ਗਏ, ਹੈਨਾ। ਤੁਸੀਂ ਇੱਕ ਉਦਾਹਰਨ ਵੀ ਦੱਸਦੇ ਸੀ ਵੀ ਇੱਥੇ ਹੀ ਆਪਣੀ ਕਿਸੇ ਨੇ ਪਿਸਤੇ ਦੇ ਫਾਰਮ ਲਏ, ਪਰ ਉਸ ਥਾਂ ਦੇ ਉੱਤੇ ਪਾਣੀ ਅਵੇਲੇਬਲ ਨਹੀਂ। ਹਾਂ, ਇੱਥੇ ਕਈ ਆਪਣੇ ਮੁੰਡਿਆਂ ਨੇ ਉਸ ਥਾਂ ਤੇ ਖੇਤ ਲੈ ਲਏ ਜਿੱਥੇ ਪਾਣੀ ਹੈ ਨਹੀਂਗਾ, ਨਾ ਥੱਲੇ ਨਾ ਬਾਹਰੋਂ, ਥੱਲੇ ਹੈ ਨਹੀਂਗਾ, ਬਾਹਰੋਂ ਉਹ ਕੰਟਰੋਲ ਕਰਕੇ ਦੇਣਗੇ ਜਿੰਨਾ ਜਾਣੀ ਦੀ ਮਿਲ ਗਿਆ ਤੇ ਉਹ ਪ੍ਰਾਈਸ ਦੇ ਹਿਸਾਬ ਨਾਲ। ਹੁਣ ਜਿਹੜਾ ਪਾਣੀ ਆ ਵੈਸਟ ਸਾਈਡ ਤੇ ਚਲੇ ਜਾਵੋ, ਉਹ 2000 ਤੋਂ ਲੈ ਕੇ $2200 ਨੂੰ ਏਕੜ ਫੁੱਟ ਪਾਣੀ ਆ, ਨਾ। ਬਦਾਮਾਂ ਨੂੰ 3-4 ਲੱਗ ਜਾਂਦਾ। ਤੇ ਕਈ ਥਾਵਾਂ ਤੇ ਇਹ ਆ ਵੀ ਜਾਣਦੀ $20-25 ਨੂੰ ਵੀ ਏਕੜ ਫੁੱਟ ਹੈਗਾ। ਡਿਪੈਂਡ ਕਰਦਾ ਹੈ ਨਾ, ਵੀ ਉੱਥੇ ਗੱਲ ਆ ਜਾਂਦੀ ਆ ਨਾ ਜਦੋਂ ਰਿਟਰਨ ਔਨ ਇਨਵੈਸਟਮੈਂਟ ਆ, ਵੀ ਜਿਹੜੀ ਚੀਜ਼ ਤੇ ਤੁਸੀਂ ਇਨਵੈਸਟ ਕਰਨ ਲੱਗੇ ਆ ਉੱਥੇ ਤੁਸੀਂ ਕਿੰਨਾ ਕੁ ਵਰਕ ਕੀਤਾ ਸੀ, ਕੀ ਸਟੱਡੀ ਸੀਗੀ, ਤੇ ਉੱਥੇ ਜਿੱਥੇ ਜਾਂਦੀ ਤੁਸੀਂ ਪੈਸੇ ਲਾਏ ਆ ਉਹ ਪ੍ਰਾਫਟ ਹੋਣਗੇ ਕਿ ਨਹੀਂ ਹੋਣਗੇ। ਕਈ ਚੀਜ਼ਾਂ ਇੱਦਾਂ ਗੀਆਂ ਵੀ ਜਾਂਦੀ ਥਾਂ ਮਹਿੰਗੇ ਆ, ਪਰ ਉਹ ਲੌਂਗ ਟਰਮ ਦੇ ਵਿੱਚ ਉਹ ਬੈਨੀਫਿਸ਼ੀਅਲ ਰਹਿੰਦੇ ਆ, ਉਹ ਠੀਕ ਰਹਿ ਜਾਂਦੇ ਆ। ਜਸਬੀਰ ਜੀ, ਕਿਤੇ ਨਾ ਕਿਤੇ ਫਾਰਮਰ ਦਾ ਇਹ ਸਾਰੇ ਮੁੱਦਿਆਂ ਤੋਂ ਡਿਸਕਨੈਕਟ ਵੀ ਹੈਗਾ ਆ, ਖਾਸ ਕਰਕੇ ਜਿਹੜਾ ਜਨਰੇਸ਼ਨਲ ਗੈਪ ਵੀ ਆਪਾਂ ਜਿਹੜਾ ਹੁਣ ਨਾਲ ਇਸ ਦੇ ਵਿੱਚ ਐਡ ਕਰ ਦਈਏ ਤਾਂ। ਜੇ 2 ਚੀਜ਼ਾਂ ਦੇ ਇੱਥੇ ਆ ਰਹੀਆਂ ਜਿਹੜੀਆਂ ਨਾ ਆਬਵੀਅਸਲੀ ਮੂਹਰੇ,
ਇੱਕ ਤਾਂ ਟਾਈਮ ਬਹੁਤ ਚੇਂਜ ਹੋ ਗਿਆ ਪਿਛਲੇ 20 ਕੁ ਸਾਲਾਂ 'ਚ ਟੈਕਨੋਲੋਜੀ ਦੇ ਨਾਲ, ਫੋਨਸ ਦੇ ਨਾਲ, ਹੋਰ ਚੀਜ਼ਾਂ ਨਾਲ ਜਨਰਲੀ ਦੁਨੀਆ ਚੇਂਜ ਹੋ ਗਈ, ਹੈ ਨਾ? ਜੀ। ਤੇ ਫਾਰਮਰ ਜਨਰਲੀ ਹਾਰਡ ਵਰਕਿੰਗ ਹੈਗੇ ਆ, ਉਹ ਟੈਕਨੋਲੋਜੀ ਫਾਲੋ ਅਪ ਨਹੀਂ ਕੀਤੀ, ਹੈ ਨਾ? ਇੱਕ ਤਾਂ ਉੱਥੇ ਰਹਿ ਗਿਆ। ਪਿੱਛੇ ਰਹਿ ਗਏ ਦੂਸਰਾ ਉੱਥੇ। ਹੋ ਗਿਆ ਕਿ ਦੇਖੋ ਆਪਾਂ ਬਦਾਮ ਇੱਥੇ ਜ਼ਿਆਦਾ ਲਾਉਂਦੇ ਆ, ਹੈ ਨਾ? ਬਦਾਮਾਂ ਦੀ ਮੈਂ ਤੇ ਬਾਸੀ ਭਾਈ ਵੀ ਗੱਲ ਕਰਦੇ ਸੀਗੇ, ਲੇਟ 70 ਦੇ ਵਿੱਚ 700 ਪਾਉਂਡ ਯੀਲਡ ਹੁੰਦੀ ਸੀ, ਹੈ ਨਾ? 2002 ਦੇ ਵਿੱਚ 1400-1500 ਪਾਉਂਡ ਯੀਲਡ ਹੁੰਦੀ ਸੀ, ਹੈ ਨਾ? ਤੇ ਫਿਰ ਉਹ ਵੱਧਦੀ ਅੱਜ ਕੱਲ ਉਹੀ 4 ਤੋਂ 5000 ਤੱਕ ਮੈਕਸਿਮਮ ਚਲੀ ਗਈ ਆ, ਤੇ ਐਵਰੇਜ 3 ਕ, ਹੈ ਨਾ? ਜਦੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਦੇਖਦੇ ਆ, ਉਹ ਹੋਈਆਂ ਜੈਨੇਟਿਕਸ ਮੋਡੀਫਾਈ ਕਰਕੇ ਹੋਈਆਂ, ਜਾਣੀ ਦੀ ਉਹ ਐਨਹੈਂਸ ਵੈਰਾਈਟੀਆਂ ਲਿਆ ਕੇ, ਹੈ ਨਾ? ਤੇ ਉਹਨਾਂ ਦੇ ਲਈ ਫੀਡਿੰਗ ਸਿਸਟਮ ਵੀ ਡਿਫਰੈਂਟ ਆ, ਵੀ ਜਿਹੜੇ ਤੁਸੀਂ ਕਿੱਤੇ ਦੇ ਵਿੱਚ ਆ ਉਹ ਨਾਲ ਚੱਲਣਾ ਪਿਆ, ਹੈ ਨਾ? ਹੁਣ ਆਪਣੇ ਕਈ ਲੋਕ ਆ ਇੱਥੇ ਸੈਲਫ ਪੋਲੀਨੇਟਿੰਗ ਬਦਾਮਾਂ ਦੀਆਂ ਵੈਰਾਈਟੀਆਂ, ਹੈ ਨਾ? ਉਹ ਯੀਲਡ ਜ਼ਿਆਦਾ ਦਿੰਦੀਆਂ ਪਹਿਲੇ 2 ਸਾਲ, ਮੁੜ ਕੇ ਉਹ ਯੀਲਡ ਡਿੱਗ ਪੈਂਦੀ ਆ। ਠੀਕ ਹੈ। ਉਹਦਾ ਡਿੱਗਣ ਦਾ ਮੇਨ ਕਾਰਨ ਇੱਕ ਇਹ ਹੈਗਾ, ਜਿਨ੍ਹਾਂ ਨੇ ਸਟੱਡੀ ਕੀਤੀ ਆ, ਕਿ ਉਹਨਾਂ ਨੂੰ ਜ਼ਿਆਦਾ ਨਿਊਟ੍ਰੀਸ਼ਨ ਚਾਹੀਦੀ ਸੀ, ਫੀਡਿੰਗ ਜ਼ਿਆਦਾ ਚਾਹੀਦੀ ਸੀ, ਉਨੀ ਕੀਤੀ ਨਹੀਂ, ਉਹ ਟਰੀ ਸ਼ਾਕ 'ਚ ਚਲਾ ਜਾਂਦਾ, ਉਹ ਵੱਧਦਾ ਵੀ ਹੈ ਨਹੀਂ ਤੇ ਪ੍ਰੋਡਿਊਸ ਵੀ ਨਹੀਂ ਕਰਦਾ ਉਹਨੇ, ਉਹ ਯੀਲਡ ਘਟਣੀ ਸ਼ੁਰੂ ਹੋ ਜਾਂਦੀ। ਸੋ ਜੇ ਇਦਾਂ ਦੀ ਸਥਿਤੀ ਆ ਜਾਂਦੀ, ਕੀ ਉਹ ਮੁੜ ਕੇ ਟਰੀ ਦੁਬਾਰਾ ਪ੍ਰੋਪਰ ਆਪਣੀ ਉਸ ਸਥਿਤੀ 'ਚ ਪਹੁੰਚ ਸਕਦਾ ਹੈ ਜੇ ਉਹਨੂੰ ਇਹ ਪੂਰਾ ਫੀਡ ਕਰ ਦਿੱਤਾ ਟਰੀ ਜਾਵੇ? ਨੂੰ 2 ਤੋਂ 3 ਸਾਲ ਲੱਗਦੇ ਸ਼ੌਕ ਤੋਂ ਬਾਅਦ 'ਚ ਨਿਕਲਣ ਨੂੰ, 2 ਤੋਂ 3 ਸਾਲ ਲੱਗਦੇ ਆ ਵੀ ਜਾਣ ਦੀ ਦੁਬਾਰਾ ਉਹਨੂੰ ਫੀਡਿੰਗ ਕਰਕੇ। ਹੁਣ ਕਈ ਹੈਗੇ ਆ, ਜਦੋਂ ਬਾਹਲੀ ਸਿਚੁਏਸ਼ਨ ਕੀ ਹੁੰਦੀ ਆ, ਤੁਸੀਂ ਇਨਵੈਸਟਮੈਂਟ ਕਰ ਦਿੰਦੇ ਆ, ਹਾਂਜੀ, ਜਿੰਨਾ ਪੈਸਾ ਉਹ ਜ਼ਮੀਨ ਤੇ ਲਾਤਾ, ਹਾਂ, ਉਦੋਂ ਮੁੜ ਕੇ ਜੇਬ 'ਚ ਪੈਸਾ ਨਹੀਂ ਗਾ, ਮਸ਼ੀਨਰੀ ਵੀ ਲੈਣੀ ਆ ਭਾਈ, ਮਸ਼ੀਨਰੀ ਉਹ ਵੀ ਕਾਸਟ ਕਾਫੀ ਆ, ਤੇ ਫਿਰ ਉਹ ਜਿੱਥੇ ਹੱਥ ਘੁੱਟ ਹੁੰਦਾ ਗਾ, ਉੱਥੇ ਹੁੰਦਾ ਵੀ ਆ ਵੀ ਚੀਜ਼ ਘੱਟ, ਪਾਣੀ ਵੀ ਘੱਟ ਲਾ ਦਿਓ, ਫਰਟੀਲਾਈਜ਼ਰ ਵੀ ਘੱਟ ਪਾ ਦਿਓ, ਆ ਵੀ ਘੱਟ ਪਾ ਦਿਓ, ਫਿਰ ਉੱਥੋਂ ਯੀਲਡ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਈਕੋਸਿਸਟਮ ਟਰੀ ਦਾ ਬਣਿਆ ਨਹੀਂ ਤੇ ਫਿਰ ਉਹ ਥੱਲੇ ਜਾਣਾ ਹੀ ਜਾਣਾ, ਥੱਲੇ ਜਾਣਾ। ਹੁਣ ਕਈ ਖੇਤ ਆ, ਕਈ ਦੋਸਤ ਜਿਨ੍ਹਾਂ ਨੇ ਫੋਨ ਕਰ ਗੱਲਾਂ ਹੁੰਦੀਆਂ ਵੀ ਸਾਨੂੰ ਇੰਨੀ ਯੀਲਡ ਸੀ ਕਹਿੰਦੇ, ਪਰ ਹੁਣ ਸਾਨੂੰ ਆ ਨਹੀਂ ਰਹੀ, ਹੈ ਨਾ? ਤੇ ਕਈ ਦੂਜੀ ਤਰ੍ਹਾਂ ਵੀ ਹੋ ਜਾਂਦਾ, ਆ ਕੇ ਮਿਹਨਤ ਬਹੁਤ ਕਰਦੇ ਆ, ਉਹ ਵੱਧ ਜਾਂਦੀ ਹੈ, ਮਿਹਨਤ ਮਤਲਬ ਜਾਣੀ ਦੀ ਉਹ ਪੂਰਾ ਐਨਾਲਾਈਜ਼ ਕਰ ਲੈਂਦੇ ਆ, ਹੈ ਨਾ? ਸੋ ਬਿਲਕੁਲ। ਸੋ ਜਿੰਨੇ ਵੀ ਸਾਡੇ ਫਾਰਮਰ ਭੈਣ ਭਾਈ ਆ, ਉਹ ਪਰਿਵਾਰ ਨੇ, ਉਹਨਾਂ ਚੋਂ ਚਲੋ ਜੇ ਇੱਕ ਜਾਣਾ ਨਹੀਂ ਇਸ ਚੀਜ਼ ਵੱਲ ਨੂੰ ਧਿਆਨ ਦੇ ਰਿਹਾ, ਜੇ ਉਹਨਾਂ ਦੇ ਗਾਂ ਨਿਆਣੇ ਆ ਜਿਹੜੇ ਪੜ੍ਹੇ ਲਿਖੇ ਆ ਜਾਂ ਸਮਝਦਾਰ ਆ, ਜਿਹੜੇ ਟੈਕਨੋਲੋਜੀ ਦੇ ਨਾਲ ਵਾਕਿਫ ਆ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਉਹ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ। ਤੁਹਾਨੂੰ ਪੜ੍ਹਨਾ ਪੈਣਾ, ਤੁਹਾਨੂੰ ਥੋੜ੍ਹਾ ਬਹੁਤਾ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰਨਾ ਪੈਣਾ, ਆਪਣੇ ਆਂਢੀ ਗੁਆਂਢੀ ਹੋਰ ਫਾਰਮਰਸ ਦੇ ਨਾਲ ਮਿਲ ਕੇ ਇਹਨਾਂ ਚੀਜ਼ਾਂ ਦੇ ਉੱਤੇ ਸਲਾਹ ਮਸ਼ਵਰਾ ਕਰਨਾ ਪੈਣਾ, ਤਾਂ ਜੋ ਆਪਾਂ ਇਹ ਜਿਹੜੀ ਕ੍ਰੌਪ ਦੀ ਯੀਲਡ ਆ, ਕਿਉਂਕਿ ਰੌਲਾ ਤੇ ਇਵੈਂਚੁਅਲੀ ਲਾਸਟ ਦੇ ਵਿੱਚ ਪ੍ਰੋਫਿਟੇਬਿਲਿਟੀ ਦਾ ਹੀ ਆ। ਸੋ ਫਾਰਮਿੰਗ ਕੋਈ ਸ਼ੌਂਕ ਨੂੰ ਕਰ ਸਕਦਾ, ਪਰ ਸ਼ੌਂਕ ਨੂੰ ਵੀ ਉਹਨਾਂ ਚਿਰ ਹੀ ਕਰ ਸਕਦਾ ਜੇ ਕਿਸੇ ਦਾ ਹੋਰ ਪਾਸੋਂ ਰੱਜਿਆ ਆ। ਜੇ ਇਸੇ ਦੇ ਨਾਲ ਹੀ ਆਪਾਂ ਸਰਵਾਈਵ ਕਰਨਾ, ਉਹ ਤਾਂ ਹੀ ਹੋਣਾ ਆ ਜੇ ਆਪਾਂ ਇਸ ਨੂੰ ਪੂਰੀ ਤਰ੍ਹਾਂ ਐਜ਼ ਅ ਬਿਜ਼ਨਸ ਸਮਝ ਕੇ ਚਲਾਈਏ। ਤੇ ਇਸ ਨੂੰ ਸਮਝਣ ਦੇ ਲਈ, ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਪੱਗ ਵਰਗੀ ਸੰਸਥਾ ਤੁਹਾਨੂੰ ਮਦਦ ਕਰਦੀ ਆ। ਤੁਸੀਂ ਉਹਨਾਂ ਦੇ ਮੈਂਬਰ ਬਣੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਹਉਮੈ ਨਾ ਵਿੱਚ ਲੈ ਕੇ ਆਓ ਵੀ ਮੈਂ ਕਿਉਂ ਪੁੱਛਾਂ, ਵੀ ਯਾਰ ਇਹਨਾਂ ਨੂੰ ਕਿਤੇ ਜ਼ਿਆਦਾ ਪਤਾ ਆ, ਮੈਨੂੰ ਜ਼ਿਆਦਾ ਪੁੱਛ ਲਓ, ਮੈਨੂੰ ਏਦਾਂ ਪਤਾ। ਜੇ ਤੁਹਾਡੇ ਕੋਲ ਨੌਲੇਜ ਆ ਭਾਈ, ਗੇਨ ਕਰੋ, ਇੱਕ ਦੂਜੇ ਦੇ ਨਾਲ ਸਪਰੈਡ ਕਰੋ, ਤਾਂ ਜੋ ਬਾਕੀਆਂ ਦਾ ਵੀ ਜਿਹੜਾ ਉਹ ਫਾਇਦਾ ਹੋਵੇ। ਇੱਕ ਦੂਜੇ ਤੋਂ ਆਪਾਂ ਜੈਲਸ ਨਾ ਕਰੀਏ, ਸੋ ਇੱਕ ਦੂਜੇ ਨੂੰ ਆਪਾਂ ਅੱਗੇ ਵਧਾਈਏ। ਸੋ ਸਮਾਂ ਵੀ ਜਸਬੀਰ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ, ਤੇ ਨੈਕਸਟ ਟਾਈਮ ਫੇਰ ਗੱਲਾਂ ਬਾਤਾਂ ਮਾਰਾਂਗੇ ਕੁਝ ਹੋਰ ਖੇਤੀਬਾੜੀ ਦੀਆਂ ਗੱਲਾਂ ਦੇ ਨਾਲ। ਨਹੀਂ, ਜ਼ਰੂਰ ਜੀ, ਜ਼ਰੂਰ। ਸੋ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਸਾਂਝੀ ਸੱਤ ਦੀ ਜਿਹੜੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।